ਸੋਨੀ ਸਾਹਿਬ ਸਭ ਤੋਂ ਪਹਿਲੇ ਤੁਸੀਂ ਮੇਲੇ ਤੇ ਗਏ ਆ ਹਾਂਜੀ ਭਾਜੀ। ਸ਼ੋਅ ਕਰਨ 12000 ਰੁਪਇਆ ਤੁਸੀਂ ਮੇਰੇ ਕੋਲ ਬਜਟ ਲਿਆ। ਹਾਂਜੀ ਮਤਲਬ ਕੀ 12000 ਬਾਈ 에ਅਰ ਗਏ ਇੱਥੇ ਮੇਲੇ ਤੇ ਇੱਥੋਂ 15 ਕਿਲੋਮੀਟਰ ਭਾਜੀ 100 ਰੁਪਇਆ ਬਚਿਆ ਸੀ, ਅਗਰ ਮੈਂ ਨਹੀਂ ਦਿੱਤਾ ਤੇ ਭਾਜਣ 100 ਨਹੀਂ 12000 ਰੁਪਇਆ ਕਾਤੇ ਲੱਗਾ। ਭਾਜੀ 5 ਜਾਣੇ ਸੀ ਅਸੀਂ। 5 ਜਾਣੇ ਤੇ 12000 ਕੀ ਮਤਲਬ ਕੀ ਗੱਲ ਡ੍ਰਿਪਾਂ ਲਵਾਉਂਦੇ ਗਏ ਰਸਤੇ? ਮੈਂ ਦੱਸਦਾ ਜੀ ਤੁਹਾਨੂੰ, ਇੱਥੋਂ ਹਾਲੇ ਨਿਕਲੇ ਆ ਇਹ 5 ਪੁਲੀਆਂ ਤੇ ਗਏ, ਕਹਿੰਦੇ ਜੀ ਇੱਥੋਂ ਸਾਨੂੰ ਕੁਝ ਖਵਾ ਪਿਲਾ ਦੇ। ਇੱਥੋਂ 3 ਕਿਲੋਮੀਟਰ ਜਾਣ ਤੋਂ ਬਾਅਦ ਇਹਨਾਂ ਤੋਂ ਭੁੱਖ ਲੱਗ ਗਈ ਹੈ। ਉੱਥੇ ਉਤਰਦੇ ਆ ਸਾਰਿਆਂ ਨੂੰ ਮੈਂ ਰੋਟੀ ਪਾਣੀ ਖਿਲਾਈ ਹੈ ਜੀ। ਉਤਰਦੇ ਸਾਰ ਕਿਤੇ ਤੂੰ ਕਾਹਤੋਂ ਉਤਾਰਿਆ 3 ਕਿਲੋਮੀਟਰ ਤੋਂ ਬਾਅਦ? ਹੁਣ ਸਾਰੇ ਜੀ ਮੈਂ ਹੁਣ ਕੱਲਾ 4 ਜਾਣੇ ਇੱਕ ਸਾਈਡ ਤੇ 3 ਜਾਣੇ, ਮੈਂ ਕੀ ਕਰਦਾ? ਤੂੰ ਕਹਿੰਦਾ ਕਿ ਭੈਣ ਉੱਥੇ ਜਾ ਕੇ ਸ਼ੋਅ ਕਰ ਲਈਏ ਫਿਰ ਰੋਟੀ ਖਾ ਲਾਂਗੇ। ਉੱਥੇ ਵੀ ਖਾਧੀ ਇਹਨਾਂ ਨੇ। 12000 ਰੁਪਇਆ ਕਿੱਦਾਂ ਲੱਗਾ ਯਾਰ? ਮੈਨੂੰ 12 ਪੂਰਾ ਕਰਾ। 2000 ਉੱਥੇ ਲੱਗਾ ਜੀ ਰੋਟੀ ਵਾਲੇ ਨੇ। ਕਿੱਥੇ? ਉੱਥੇ ਜਿੱਥੇ ਪਹਿਲੇ ਰੋਟੀ ਖਾਧੀ ਉਤਰਦੇ ਆ ਸਾਰੀ 3 ਕਿਲੋਮੀਟਰ ਤੋਂ ਬਾਅਦ। ਭਾਜੀ ਉਹ ਵੀ 2 ਹੁਣ ਵਿੱਚੋਂ ਹੀ ਦਿੱਤਾ, 12 ਤਾਂ ਮੈਂ ਕਿਹੜਾ ਕੋਲੋਂ ਦੇ ਦੇਣਾ ਸੀ। ਅੱਛਾ ਜੀ ਚਲੋ। ਮੁੜ ਕੇ ਉੱਥੇ ਮੇਲੇ ਤੇ ਚਲੇ ਗਏ ਜੀ। ਇਹ ਕੋਈ ਚਾਹ ਵੀ ਪੀਤੀ ਸੀ ਜਿਹੜੀ ਉਹ ਵੀ ਮੈਂ ਦੱਸਦਾ ਭਾਜੀ। ਮੁੜ ਕੇ ਭਾਜੀ ਮੇਲੇ 'ਚ ਵੜ ਗਏ। ਇਹ ਕਹਿੰਦਾ ਜੀ ਮੈਂ ਭੱਲੇ ਖਾਣੇ। ਕੌਣ? ਆ ਫਰੀਦ ਕਹਿੰਦਾ। ਤੇ ਜਿਹੜੀ ਰੋਟੀ ਖਾ ਗਿਆ 2000 ਦੀ ਰਸਤੇ ਉਹਨੇ ਕਿਹੜਾ ਕੋਈ ਪੱਲਿਓ ਖਵਾਈ? ਆਪਣੇ ਸਾਂਢੂ ਦਾ ਘਰ ਸੀ ਨੇੜੇ, ਉੱਥੋਂ ਰੋਟੀ ਨਹੀਂ ਤੂੰ ਖਾਧੀ ਆ ਤੇ ਜਾਂਦੇ ਆ ਭੱਲਿਆਂ ਦੀ ਕਾਦੀ ਅੱਗ ਲੱਗੀ ਤੈਨੂੰ? ਰੋਟੀ ਜਿਹੜੀ ਮੇਲੇ 'ਚ ਗਰਮੀ ਹੋਈ। ਹਾਂਜੀ ਰੋਟੀ ਜਿਹੜੀ ਸਪਾਈਸੀ ਸੀ ਆ, ਭੱਲੇ ਸਪਾਈਸੀ ਮਿਰਚ ਤੇਜ਼ ਵਾਲੇ ਖਾਦੇ ਆ। 300 ਰੁਪਇਆ ਲਿਆ ਜੀ, ਕਹਿੰਦਾ ਮੈਨੂੰ ਭੱਲਿਆਂ ਦਾ ਦੇ ਦੇ। ਇਹਨੇ ਕੱਲੇ ਨੇ? ਪੱਲੇ ਵੀ ਪੱਲੇ। ਮੈਂ ਤੇਰੇ ਕੋਲ 300 ਰੁਪਏ ਦੀ ਰੋਟੀ ਖਾ ਗਿਆ। ਨਹੀਂ ਭੱਲੇ 300 ਦੇ ਮਤਲਬ ਕੀ? ਪਰ 300 ਦੇ ਕਿਹੜੇ ਭੱਲੇ? 100 ਦੀ ਪਲੇਟ ਸੀ ਜੀ, ਇਹਨੇ ਮੇਰੇ ਕੋਲ 300 ਲਿਆ। ਵਿੱਚੋਂ ਪੁੱਛੋ ਇਹਦੇ ਕੋਲ। ਅਸਲ ਦੇ ਵਿੱਚ ਮੈਂ ਦਹੀਂ ਬਹੁਤਾ ਲਿਆ ਉਸਤਾਦ ਜੀ ਉਹਦੇ ਕੋਲੋਂ। ਮੈਂ ਪੌਣੇ 200 ਦਾ ਉਹਦੇ ਕੋਲ ਦਹੀਂ ਲਿਆ, ਬਾਕੀ 125 ਦੇ ਭੱਲੇ ਤੇ ਉਹ ਮੂੰਗਰੇ 'ਚ ਪਵਾਇਆ ਤਾ। ਉਸਤਾਦ ਜੀ ਨਾਲ ਮੈਂ ਐਨੀ ਸ਼ਾਹ ਦਾ 150 ਰੁਪਏ ਲੱਗਾ ਨਾ ਭੱਲਿਆਂ ਦਾ, 150 ਰੁਪਏ ਭੱਲਿਆਂ ਦਾ। ਤੇ ਉਹਨੇ ਪਛਾਣ ਲਿਆ, ਉਹਨੇ ਕਹਾ ਫਰੀਦ ਸਾਬਰੀ ਸਾਹਿਬ YouTube ਚੈਨਲ ਸਜਾਦੇ ਦੀ ਟੀਮ। ਉਹਨੇ ਕਹਾ ਤੇ 150 ਟਿਪ ਦੇ ਦਿੱਤੀ ਉਸਤਾਦ ਜੀ। ਇਹਨੇ ਨਹੀਂ ਖਾਧਾ ਜੀ, ਇਹ ਵੀ ਗੱਲਾਂ ਕਰਨਾ। ਇਹਨੇ ਵੀ ਮੇਰੇ ਕੋਲ 500 ਰੁਪਇਆ ਲਿਆ, ਕਹਿੰਦਾ ਮੈਂ ਚਾਟ ਦੀਆਂ 2 ਪਲੇਟਾਂ ਖਾਣੀਆਂ। ਕਿੰਨੀਆਂ? ਚਾਟ ਦੀਆਂ 2 ਪਲੇਟਾਂ ਖਾਣੀਆਂ। ਓਏ ਤੁਸੀਂ ਇੱਥੋਂ ਜਾਂਦਿਆਂ 2000 ਦੀ ਰੋਟੀ ਖਾ ਲਈ ਸੀ ਤੇ ਤੂੰ ਅਗਲੀ ਤੇ ਤੂੰ ਮੈਨੂੰ ਇੰਜ ਦੱਸਣਿਆ ਵੀ ਜਿਵੇਂ ਤੂੰ 3 ਦਿਨਾਂ ਦੇ ਭੁੱਖੇ ਸੀ। ਇਹਨੇ ਭੱਲੇ ਖਾ ਲਏ 300 ਦੇ, ਉਹਨੇ ਪਲੇਟਾਂ ਖਾ ਲੀਆਂ ਤੇ ਰੋਟੀ 2000 ਦੀ ਕਾਦੀ ਖਾ ਗਏ ਤੁਸੀਂ? ਚਿਕਨ ਮਨਾ ਮੈਨੂੰ ਚਿਕਨ ਖਵਾਇਆ ਨੇ ਮੈਨੂੰ। ਮੈਂ ਕਿਹਾ ਚਿਕਨ ਮੈਂ ਨਹੀਂ ਖਾਂਦਾ, ਮੈਂ ਚਾਟ ਖਾ ਲਈ। ਮੈਂ ਰੋਟੀ ਦਾ ਹੱਥ ਵੀ ਨਹੀਂ ਲਾਇਆ। ਓ ਯਾਰ ਮੈਨੂੰ ਨਹੀਂ ਲੱਗਾ। ਮੈਂ ਉਸਤਾਦ ਜੀ ਮੇਰਾ ਜਿਹੜਾ 1300 ਉਹ ਮੈਨੂੰ ਦੇ ਦਿਓ। ਇਹਨੇ ਕਿਹਾ ਜਾਂਦੇ ਨਹੀਂ ਉਸਤਾਦ ਹੋਰੀ ਤੈਨੂੰ ਦੇ ਤੇਰਾ 1300 1200 12000 ਤੋਂ ਇਲਾਵਾ ਵਾ? ਹਾਂਜੀ ਉਹ ਖਰਚਾ ਜਿਹੜਾ ਹੋਇਆ ਤੇ ਜਿਹੜਾ ਮੈਂ 200 ਦਾ ਪਾਣੀ ਦੀ ਬੋਤਲਾਂ ਨੂੰ ਉਹ ਮੇਰਾ ਹੀ, ਉਹ ਮੇਰੇ ਚ ਪਾ ਨਾ। 1500 ਮੇਰਾ ਸੀ ਤੇ 200 ਇਹਦਾ ਸੀਗਾ। ਤੂੰ 12000 ਦਾ ਹਿਸਾਬ ਦੇ। ਭਾਜੀ ਇਹਨੇ ਵੀ ਲਿਆ ਮੇਰੇ ਕੋਲ 1500। ਯਾਰ ਮੈਂ ਕਿਹੜਾ ਲਿਆ? ਸਹੀ ਗੱਲ। ਤੂੰ ਕਿਹਾ ਸੀ ਮੈਂ ਮੌਤ ਦੇ ਖੂਦੇ ਖੁਸਰਿਆਂ ਤੋਂ ਸਿੱਟਣੇ 10 ਆਪਣੀ ਮੈਂ ਸਿੱਟਣ ਨਹੀਂ ਲਿਆ ਵਾ। ਉਹ ਤੂੰ ਕਹਿੰਦਾ ਇੱਧਰ ਬਣਾਣੇ ਆ। ਉਹਨੇ ਭਤੀਜਾ ਕਰਕੇ ਸੁੱਟਣੇ ਸੀ। ਉਹ ਸਮਝਦਾ ਤੇਰਾ ਮੁੰਡਾ ਵਾ। ਭਤੀਜਾ ਨਹੀਂ ਤਾਂ ਮਸੇਰ ਸੀਗਾ ਕਾਲਾ ਦਾ ਮੁੰਡਾ, ਉਹ ਖੁਸਰਾ ਨਹੀਂ ਤੂੰ ਖੁਸਰਿਆ ਤੇ 1500 ਮੇਰਾ ਸਿੱਟਣਾ ਸੀ। ਨਹੀਂ ਉਸਤਾਦ ਜੀ ਉਹ ਇਹਦਾ ਮੇਰਾ ਲਿੰਕ ਹੈਗਾ। ਮੇਰਾ ਤੇਰਾ ਕੀ ਲਿੰਕ ਹੈ? ਭਾਈ ਨੇ ਦਿੱਤਾ ਮੈਨੂੰ 12 ਪੈਸੇ ਸੀ। ਓਏ ਮੈਂ ਨਾ ਉਹ ਮੇਰੇ ਪੈਸੇ ਸੀ, ਇਹ ਪੱਥਰ ਦਾ ਐਸਟਰੀ ਉਹਨੇ ਕਹਿ ਕੇ ਸੁੱਟਿਆ ਤੁਹਾਡੇ ਵੱਲੋਂ। ਨਹੀਂ ਤੂੰ ਖੁਸਰਿਆ ਤੋਂ 1500 ਰੁਪਇਆ ਮੇਰਾ ਕਾਹਦਾ ਸੀ? ਇੰਨਾ ਤਰਸ ਆਇਆ ਨਾ ਉਹਨਾਂ ਦੇ ਵਿਚਾਰਿਆਂ ਤੇ। ਇਹ ਇੱਕ ਲੱਤ ਵਾਲੇ ਸੀ ਸਾਰੇ। ਤਰਸ ਕਾ ਤੋਂ ਆਇਆ ਫਿਰ ਆਲਾ ਸੁੱਟਣੇ ਸੀ ਉਹ। ਲੈ ਤੇ ਖੁਸਰਿਆਂ ਦੀਆਂ ਆਂਟੀਆਂ ਪਾਟੀਆਂ ਸੀ, ਤੈਨੂੰ ਤਰਸ ਆਇਆ? ਅੱਛਾ ਤਰਸ ਤੈਨੂੰ ਆਇਆ ਤੇ 1500 ਮੇਰਾ ਕਾਹਤੋਂ? ਤੁਹਾਡੇ ਕੋਲ ਕਦੋਂ ਉਸਤਾਦ ਜੀ? ਉਹ ਤਾਂ ਕੋ ਮੇਰਾ ਹੀ ਸੀ। ਉਹ ਮੈਂ ਤੇ ਇਹਦੇ ਕੋਲੋਂ ਲਏ ਨੇ ਉਸਤਾਦ ਜੀ। ਇਹਨੂੰ ਮੈਂ ਕਿਹਾ ਸੀ ਮੈਂ ਦੇ ਦਾਂਗਾ। ਹੁਣ 1300 ਰੁਪਏ ਜਿਹੜਾ ਤੁਸੀਂ ਮੇਰਾ ਦੇਣਾ ਹੈਗਾ ਉਹ ਬਿੱਲ ਦੇ ਵਿੱਚ ਮੈਂ ਪਾਇਆ ਤੇ 200 ਮੇਰਾ ਪਾਣੀ ਵਾਲਾ। ਉਹ ਤੂੰ 1100 ਰੁਪਏ ਮੈਨੂੰ ਲੈ ਦੇਣਾ। ਉਹ 1100 ਕਾਹਦਾ ਯਾਰ? 1100 1300 ਤੁਹਾਡਾ, 200 ਮੇਰਾ, 1500 ਉਹ ਤਾਂ ਮੇਲ ਕਰੋ ਨਾ। ਮੈਨੂੰ ਕਹਿੰਦਾ ਜੀ ਮੈਨੂੰ ਖੁਸਰੇ ਤੇ ਬਹੁਤ ਤਰਸ ਆ ਰਿਹਾ ਸੀ, ਮੈਂ ਤਾਂ ਸਿੱਟਤਾ। ਉਹ ਖੁਸਰਾ ਮਸਲਾ ਸਲਾਬ ਚੋਂ ਬਚਿਆ ਸੀਗਾ। ਤਰਸ ਕਾਹਦਾ ਆਉਂਦਾ ਤੈਨੂੰ? ਖੁਸਰੇ ਨਾਲ ਬੋਤਲ ਫੜੀ ਸੀ ਉਹ ਲੱਗੀ ਜਿਹੜੀ ਉਹਨੂੰ। ਉਹਨਾਂ ਦੀ ਛੱਤ ਡਿੱਗ ਵੀ ਸੀ ਖੁਸਰੇ ਦੇ ਘਰ ਦੀ ਵੀ ਸਾਰੇ ਜੀ। ਖੁਸਰਾ ICU ਚ ਸੀ। ਉਹਨੂੰ ਮੈਂ ਨਾ ਜਾਣਦਾ। ਓਏ ਯਾਰ ਤੂੰ ਉਹਨੂੰ ਜਾਣਦਾ? ਹਾਂ। ਮੇਰਾ 1500 ਕਾਹਤੋਂ ਸਿੱਟਿਆ? ਨਹੀਂ ਤੂੰ ਕੋਲੇ 1500 ਰੁਪਇਆ ਮੰਗਿਆ। ਹਾਂਜੀ ਤੂੰ ਕਾਹਤੋਂ ਦਿੱਤਾ 1500? ਕਹਿੰਦਾ ਜੀ ਤੂੰ ਸਾਰਿਆਂ ਨੂੰ ਦਿੱਤੇ ਆ, ਫਰੀਦ ਨੂੰ ਵੀ ਦਿੱਤੇ ਆ, ਤੂੰ ਭੱਲੇ ਖਾਣ ਲਈ, ਉਹਨੂੰ ਚਾਟ ਖਾਣ ਲਈ ਦਿੱਤਾ, ਮੈਨੂੰ 1500 ਦੇ ਮੈਨੂੰ ਬੜਾ ਜ਼ਰੂਰੀ ਚਾਹੀਦਾ। ਤੇ ਮੈਂ ਨਹੀਂ ਕੁਛ ਖਾਧਾ ਸੀਗਾ। ਇਹਨੇ ਲੈਦਾ ਰੋਟੀ ਵਾਸਤੇ ਵੀ ਲੈਦਾ ਲਏ, ਭੱਲੇ ਵਾਸਤੇ ਲੈਦਾ ਲਏ। ਹੋਟਲ ਤੋਂ ਜਾਂਦੇ ਆ ਇਹਨਾਂ ਨੇ ਪਹਿਲੇ ਰੋਟੀ ਖਾਧੀ ਉਸਤਾਦ ਜੀ 2200 ਰੁਪਏ ਦੀ। ਫਿਰ ਇਹਨੇ ਲੈ, ਫਿਰ ਇਹਨੇ ਲੈਦਾ ਲਏ। ਮੈਂ ਨਹੀਂ ਲਿਆ। ਮੈਂ 500 ਕਿੰਨੇ ਖੁਸਰੇ ਸੀ ਕੋਲ ਉਸਤਾਦ ਜੀ? ਇਹਦਾ ਭਤੀਜਾ ਪਾ ਕੇ 4 ਸਨ। ਉਹ ਭਤੀਜਾ ਨੂੰ ਮਸੇਰ ਵੀ ਆਇਆ ਸੀ ਪਿੰਡੋਂ ਯਾਰ। ਆ ਕਿੰਨੇ ਸੀ? ਉਸਤਾਦ ਜੀ 6 ਗੁਜ਼ਰੇ ਸਨ ਟੋਟਲ। ਇੱਕ ਦੀ ਹਾਲਤ ਬਹੁਤ ਖਰਾਬ ਸੀ ਉਸਤਾਦ। ਬਹੁਤ ਖਰਾਬ ਸੀ। ਡਾਕਟਰ ਨੇ ਜਵਾਬ ਦੇ ਦਿੱਤੇ ਲਾਹੌਰ ਲੈ ਕੇ ਜਾਣਾ। ਨਹੀਂ ਰਾਤ ਦੀ ਵੇਲਾ ਕਰਾਈਆਂ। ਇੱਕ ਸੈਕਿੰਡ ਮਾਜ਼ਰਤ ਨਾਲ ਮੈਂ ਗੱਲ ਕਰਨੀ ਹੈ। ਮੇਰੀ ਗੱਲ ਤੇ ਗੌਰ ਕਰਨਾ। ਉਸਤਾਦ ਜੀ ਦੇਖੋ ਇੱਕ ਸਾਡਾ ਮਾਸ਼ਾਅੱਲਾ ਇੱਕ ਮਿਆਰ ਹੈ ਸਾਡੇ ਚੈਨਲ ਦਾ ਲੈਵਲ ਹੈਗਾ ਉਸਤਾਦ ਜੀ। ਕਮ ਤੋਂ ਕਮ ਟਿਪ ਤੇ ਬਣਦੀ ਹੈ ਨਾ ਸਾਡੀ। ਕਿੰਨੀ? ਉਸਤਾਦ ਜੀ ਉਹ 500 ਦੇਤਾ ਨਹੀਂ। ਓ ਯਾਰ ਤੁਸੀਂ 200 ਰੁਪਏ ਦੀ ਚੀਜ਼ ਖਾਧੀ ਨਾ। ਹਾਂ 300 ਦੀ ਤੁਸੀਂ 100 ਰੁਪਏ ਟਿਪ ਦੇ ਦਿਓ। ਨਹੀਂ ਮਤਲਬ ਉਹਨੇ 100 ਦੇ ਭੱਲੇ ਖਾਦੇ 400 ਟਿਪ ਦੇ ਦੇਣੀ ਹੈ। ਉਸਤਾਦ ਜੀ ਤੁਹਾਡੇ ਨਾਮ ਦਾ ਮੈਂ ਕਬੱਡੀ ਦੇ ਮੈਚ 'ਚ ਨਾਰਾ ਲਵਾਇਆ। ਮੈਂ ਤੁਹਾਡੇ ਨਾਮ ਦਾ ਹਾਰਨ ਲਵਾਇਆ, ਨਾਰਾ ਲਵਾਇਆ, ਐਲਾਨ ਕਰਵਾਇਆ ਤੇ ਮੈਂ ਰੁਪਿਆ 500 300 ਮੇਰੇ ਭੱਲਿਓ ਤੈਨੂੰ ਕਿਹਨੇ ਕਿਹਾ ਸੀ?
ਤੈਨੂੰ ਕਿਹਨੇ ਕਿ ਲਵਾ ਸੋਨੀ ਭਾਈ ਕਹਿਣਾ ਕਿ ਉਸਤਾਦ ਜੀ ਦੇ ਬੱਲੇ ਬੱਲੇ ਕਰਾ ਦੇ। ਉਹ ਤਾਂ ਤੈਨੂੰ ਪੈਸੇ ਕਰਾ ਬੱਲੇ ਬੱਲੇ। ਉਸਤਾਦ ਜੀ ਮੈਜਿਕ ਸ਼ੋਅ 'ਚ ਉਹਨੂੰ ਐਲਾਨ ਕਰਾਇਆ ਮੈਂ ਕਿ ਸਜਾਦ ਜਾਨੀ ਸਾਹਿਬ ਉਹਨਾਂ ਦੀ ਟੀਮ ਆਈ ਆ, ਉਹਨਾਂ ਦੇ ਲਈ ਐਲਾਨ ਕਰੋ। 2000 ਰੁਪਏ ਸਿਰਫ ਉਸਤਾਦ ਜੀ ਉੱਤੇ ਦਿੱਤਾ ਸੀ। ਜਦੋਂ ਉਹਨੇ ਕਹਿੰਦਾ ਮਿੱਠਾਪੁਰੀਆ ਸਾਹਿਬ, ਮੈਂ ਉਸਤਾਦ ਜੀ ਮੈਂ ਕਿਹਾ ਨਹੀਂ ਮੈਂ ਸਾਹਿਬ ਨਹੀਂ, ਮੇਰੇ ਉਸਤਾਦ ਜੀ ਦਾ ਸਾਹਿਬ ਆ। 500 ਰੁਪਏ ਚਾਰਾਂ ਨੂੰ ਨਾਮ ਦਿੱਤਾ। ਉਸਤਾਦ ਜੀ ਫਰੂਟ ਚਾਟ ਵਾਲੇ ਕੋ ਅਸੀਂ ਗਏ ਨਾ, ਜਾਂਦੇ ਆ ਸਾਡੇ ਲਈ ਕੁਰਸੀਆਂ ਕੱਢੀਆਂ, ਉਹਨੇ ਕਿਹਾ ਜੀ ਸਜਾਦ ਜਾਨੀ ਟੀਮ ਆਈ ਆ, ਉਹਨਾਂ ਬਿਠਾ ਕੇ ਸਾਨੂੰ ਬੋਤਲਾਂ ਪਿਆਈਆਂ, ਸਾਰਾ ਕੁਝ ਉਹਨਾਂ ਫਰੂਟ ਚਾਟ ਖਵਾਈ ਆ। ਬਾਅਦ ਚ ਉਹਨਾਂ ਨੇ ਕਿ 1100 ਰੁਪਇਆ ਬਣਿਆ। ਉਸਤਾਦ ਜੀ ਉਹ ਮਾੜਾ ਕੀਤਾ ਉਸਤਾਦ ਜੀ। ਢੋਲ ਵਾਲੇ ਜਿਹੜੇ ਸੀ, ਢੋਲ ਵਾਲੇ ਜੋ ਸਾਡੇ ਨੂੰ ਫੁੱਲਾਂ ਦੇ ਹਾਰ ਪਾਏ ਸਾਨੂੰ ਬਿਠਾਇਆ, ਮੈਂ ਤੁਹਾਡੇ ਨਾਮ ਦੀ 1000 ਦੀ 2 ਹੀ ਭਾਣ ਲਈ ਮੈਂ ਐਦਾਂ ਦਿੱਤੇ। ਮੈਂ ਕਿਹਾ ਮੇਰੇ ਉਸਤਾਦ ਜੀ ਵੱਲੋਂ ਆ। ਉਹਦੇ ਇਕੱਠੇ ਵੀ ਹੈਗੇ ਮੌਸੂ ਦਿੰਦੇ ਨੇ ਕਾਫੀ। ਉਸਤਾਦ ਜੀ ਹੁਣ ਮੈਂ ਜਿਹੜੇ ਖੁਸਰੇ ਦੇ ਪੈਸੇ ਸਿੱਟੇ ਨੇ, ਮੇਰੀ ਤਾਂ ਨਹੀਂ ਇੱਜ਼ਤ ਬਣੀ ਉਸਤਾਦ ਜੀ। ਨਾਲ ਇਹ ਵੀ ਕਿਹਾ ਵੀ ਆ ਤੁਹਾਡੀ ਟੀਮ ਦੀ ਇੱਜ਼ਤ ਬਣੀ। ਉਸਤਾਦ ਜੀ ਨੂੰ ਪੈਸੇ ਚੁੱਕਣਾ ਗੁੱਸੇ ਦੇ ਕਿ ਯਾਰ ਤੂੰ ਠੀਕ ਹੋਇਆ ਤੰਦਰੁਸਤ ਆ, ਚੈਨਲ ਸਬਸਕ੍ਰਾਈਬ ਕਰੀ ਸਾਡਾ, ਉਰਦੂ ਵਾਲਾ ਵੀ ਤੇ ਪੰਜਾਬੀ ਵਾਲਾ ਵੀ। ਚਲੋ ਉਸਤਾਦ ਜੀ ਮੈਂ ਮੀਟਿੰਗ ਕਰਾਵਾਂਗਾ, ਉਸਤਾਦ ਜੀ ਉਹਨੂੰ ਰੱਖ ਲਈਏ ਨਾ। ਮੇਰੇ ਕੋਲ ਫੇਰ 1000 ਲੈਣ ਆ ਗਿਆ, ਕਹਿੰਦਾ 1000 ਹੋਰ ਦੇ ਦੇ, ਕਹਿੰਦਾ ਦੂਸਰਾ ਗਾਣਾ ਸ਼ੁਰੂ ਹੋ ਗਿਆ। ਮੈਂ ਤੇ ਉਹਦੇ ਹੱਥ ਜੋੜੇ ਉਸਤਾਦ ਜੀ, ਫੇਰ ਇਹਨੇ ਜਾਨ ਛੱਡੀ ਮੇਰੀ। ਇਹਦੇ ਕੋ ਭਾਣ ਦੇਖ ਕੇ ਉਹ ਤੰਦਰੁਸਤ ਨਹੀਂ ਸੀ, ਇਹ ਬਿਮਾਰ ਸੀਗਾ, ਸਾਈਡ ਤੇ ਬੈਠਾ ਨੁੱਕਰ ਚ। ਇਹਦੇ ਕੋ ਭਾਣ ਦੇਖ ਕੇ ਉਹ ਨੱਚਣ ਲੱਗ ਗਿਆ ਇੱਕ ਸਾਈਡ ਤੇ। ਸਾਰੇ ਗਵਾਹ ਇਸ ਗੱਲ ਦੇ, ਉਹ ਜਿਹੜਾ ਮੁੰਡਾ ਸੀਗਾ ਜਿਹਨੇ ਧੌਣਾ ਸਰੀਆ ਵਿੰਗਾ ਕੀਤਾ ਸੀ, ਮੈਂ ਉਸਤਾਦ ਜੀ ਨਾਲ ਨਾਰਾ ਨਹੀਂ ਲਵਾਇਆ, ਮੈਂ ਉਹਨੂੰ 1000 ਰੁਪਏ ਰੱਖਦਾ ਸਾਈ ਤੁਹਾਡੇ ਕੋਲ। ਮੈਂ ਕਿਹਾ ਉਸਤਾਦ ਦੀ ਬੱਲੇ ਬੱਲੇ ਨਹੀਂ ਤੇ ਉਹਦੇ ਚ ਕਿਹਦੀ ਇੱਜ਼ਤ ਹੋਈ? ਸਾਡੀ। ਨਹੀਂ ਉਸਤਾਦ ਜੀ ਦੀ। ਮੈਂ ਤੇ ਭਾਈ ਇਸ ਗੱਲ ਦੇ ਹੱਕ ਦੇ ਵਿੱਚ ਆ, ਜਿੰਨੇ ਪੈਸੇ ਲੱਗੇ ਉਸਤਾਦ ਜੀ ਇਹਦੇ ਤੋਂ ਤੁਸੀਂ 1000 ਦਾ ਸਾਨੂੰ ਵੱਧ ਦਿਓ। ਯਾਰ ਹੁਣ ਹਿਸਾਬ ਕੀ ਆ ਭਲਾ, ਅਸੀਂ ਕਿੱਥੇ ਖੜੇ, ਹਿਸਾਬ ਕੀ ਆ? ਭਾਜੀ ਹਿਸਾਬ 12000 ਚੋਂ ਕੀ ਤੁਸੀਂ ਮੈਨੂੰ ਦਿੰਦੇ ਹੁਣ? ਭਾਜੀ ਦਿੰਦੇ ਨਹੀਂ ਆ, ਤੁਸੀਂ ਦੇਣਾ ਮੈਨੂੰ 6500 ਰੁਪਏ। ਹੋਰ ਉਹ ਵਾਪਸੀ ਤੇ ਵੀ ਇਹਨਾਂ ਨੇ ਉੱਥੇ ਫੇਰ ਬ੍ਰੇਕ ਲਵਾਈ ਰੋਟੀ ਵਾਲੀ ਜਗ੍ਹਾ ਨਹੀਂ, ਉਹ ਤੇ, 12 ਜਿਹੜਾ ਮੈਂ ਦਿੱਤਾ ਉਹ ਤੇ ਲੱਗ ਗਿਆ। ਉਸ ਤੋਂ ਇਲਾਵਾ 6500 ਮੈਂ ਹੋਰ ਦੇਣਾ। ਹਾਂਜੀ 18.5 ਲੱਗਾ ਜੀ। ਹਾਂਜੀ ਤੇ ਹੁਣ ਅਸੀਂ ਨੱਕ ਲਵਾਉਂਦੇ ਉਸਤਾਦ ਜੀ, ਲੱਗਣਾ ਸੀ ਪੈਸੇ ਤਾਂ ਲੱਗਦੇ ਹੀ ਨੇ ਜਿੱਥੇ। ਮੈਂ ਸਾਦੇ ਪਾਣੀ ਦਾ ਜੱਗ ਲਿਆ ਵਾ, ਯਕੀਨ ਕਰੋ ਭਾਈ ਫੈਸਲੇ ਕਿਉਂ ਲੈ ਉਹ ਉਸਦਾ ਉਸਤਾਦ ਜੀ ਬਿਸਤੀ ਹੋਈ ਨੈਸਲੇ ਦੀ ਬੋਤਲ ਲੈ ਬੋਤਲਾਂ ਲੈਣੀ, ਕਿਹਦੀ ਇੱਜ਼ਤ ਹੋਣੀ ਸੀ? ਯਾਰ ਤੁਸੀਂ ਮੇਰੀ ਗੱਲ ਸੁਣੋ, ਤੁਸੀਂ ਉੱਥੇ ਨਾ ਮੇਰੇ ਨਾਮ ਦੀ ਯੂਨੀਵਰਸਿਟੀ ਬਣਾਓ ਇੱਕ, ਇਹ ਹਰਕਤ ਉੱਥੇ ਮਾੜੀ। ਮੇਰੇ ਨਾਂ ਦਾ ਕਾਲਜ ਬਣਾ ਦਿਓ, ਉੱਥੇ ਮੇਰੇ ਨਾਂ ਦੀਆਂ ਨਾ, ਤੁਸੀਂ ਮੇਰੇ ਨਾਂ ਦਾ ਉੱਥੇ ਸਾਰਾ ਕਰ ਦਿਓ, ਬਰਬਾਦ ਕਰ ਦਿਓ ਮੈਨੂੰ। ਨਹੀਂ ਸਾਰੇ ਉੱਥੇ ਉਸ 50 ਫੁੱਟ ਦੇ ਵਿੱਚ ਮੇਰੀ ਇੱਜ਼ਤ ਬਣਾ ਦਿਓ ਬਸ। ਵੈਲਫੇਅਰ ਸੁਸਾਇਟੀ ਬਣਾਉਣੀ ਚਾਹੀਦੀ। ਹਾਂ ਉੱਥੇ ਪਲਾਟ ਕੱਟ ਦਿਓ ਮੇਰੇ ਨਾਂ ਦੇ। ਭਾਜੀ 6.5 ਲੱਗਣਾ ਨਹੀਂ ਸੀ। ਮੈਂ ਮੈਸੇਜ ਉਹ ਮੇਲਾ ਬਲੌਗ ਚਲਾ ਦੇਣਾ ਅੱਜ ਤੋਂ ਬਾਅਦ ਪੂਰੀ ਜ਼ਿੰਦਗੀ ਲਈ। ਉਹ 6.5 ਲੱਗਣਾ ਸੀ ਤੁਹਾਡਾ, ਵਾਪਸੀ ਤੇ ਕਹਿੰਦੇ ਸੀ ਸਾਡਾ ਮੂੰਹ ਧਵਾ ਦੇ। ਮੈਂ ਕਹਿੰਦਾ ਟੂਟੀ ਤੋਂ ਕਹਿੰਦੇ ਸੋਨੀ ਨਾ। ਸਾਹਿਬ ਤੁਸੀਂ ਇੱਕ ਸਾਹਿਬੇ ਇਲਮ ਸਾਹਿਬੇ ਅਕਲ ਆਦਮੀ, ਤੁਹਾਨੂੰ ਮੈਂ 12000 ਰੁਪਏ ਤੋਂ ਫੜਾਇਆ ਸੀ, ਇਹ ਜੋ ਮਰਜ਼ੀ ਕਹਿਣ ਤੁਸੀਂ ਆਪਣੇ ਹਿਸਾਬ ਨਾਲ ਵਰਤਣੇ ਨੇ। ਮਤਲਬ ਤੈਨੂੰ ਪੈਸੇ ਫੜਾਉਣ ਦਾ ਕੀ ਫਾਇਦਾ ਵੀ ਤੈਨੂੰ ਜੋ ਕਹੀ ਜਾਣ ਤੇ ਤੂੰ ਉਹਨਾਂ ਨੂੰ ਕਵੇਂ ਆ ਲਓ, ਤੈਨੂੰ ਕੀ ਫਾਇਦਾ? ਤੂੰ ਵੱਡਾ ਕਾਹਦਾ? ਭਾਜੀ ਉੱਥੇ ਮੈਨੂੰ ਕਹਿੰਦਾ ਸੀ ਤੂੰ ਕਿਹੜਾ ਪੱਲਿਓਂ ਲਾਉਂਦੇ ਆ, ਭਾਈ ਨੇ ਦਿੱਤੇ ਆ, ਹੋਰ ਖਾ ਉੱਥੋਂ ਜਾ ਕੇ ਲੈ ਲਾਂਗੇ। ਸਹੀ ਗੱਲ ਹੈ। ਤੇ ਤੂੰ ਮੰਨ ਗਿਆ? ਹਾਂ ਭਾਜੀ ਹੁਣ 3 ਜਾਣੇ ਸੀ, ਮੈਂ ਉੱਥੇ ਇਕੱਲਾ, ਹੁਣ ਮੈਂ ਨਾ ਲਾਉਂਦਾ ਇਹਨਾਂ ਨੇ ਅੱਛਾ ਜਦੋਂ 3 ਜਣੇ ਹੁਣ ਤੂੰ ਮੰਨ ਜਾਣਾ, ਉਹ ਫਿਰ ਮੰਨਣਾ ਪੈਂਦਾ ਜੀ, ਕੀ ਹੱਥ ਕਰੀਏ। ਹੁੰਦੀ ਹੈ ਯਾਰ। ਸਾਡੀ ਡੇਗ ਦਿੱਤੀ ਤੁਹਾਡੇ ਨਾਮ ਦੀ, ਬੱਚਿਆਂ ਨੂੰ ਵੰਡੀ ਮਿੱਠੇ ਦੀ, ਉਹ ਸਾਡਾ ਕੀ ਹੋਇਆ? ਉਹ ਮਿੱਠੇ ਦੀ ਦੇਖ ਸੀ, ਇਹਦੀ ਸੀ। ਮੈਨੂੰ ਲੱਗਦਾ ਜਿਸ ਹਿਸਾਬ ਨਾਲ ਤੁਸੀਂ ਖਰਚਾ ਕੀਤਾ ਵਾ, ਮੈਂ ਚੁੱਪ ਹੀ ਕਰ ਜਾਵਾਂ। ਨਹੀਂ ਚੋਪੜੀ ਉਸਤਾਦ ਜੀ ਜਿਹੜੇ ਦੇਣੇ ਇਹ ਮੈਨੂੰ ਦੇਣੇ ਦੇ ਹੋਰ ਦੇਣੇ ਪੈ ਜਾਣੇ। ਨਹੀਂ ਭਾਜੀ ਉਹ ਗੱਡੀ 'ਚ ਤੇਲ ਵੀ ਪਵਾਇਆ ਨਾ। ਉਹ ਗੱਡੀ 'ਚ ਤੇਲ ਜਿਹੜਾ ਕਾਰ 'ਚ ਬਹਿ ਸਾਡੀਆਂ ਜੁੱਤੀਆਂ ਘਸ ਗਈਆਂ, ਉਹਦਾ ਕੀ? ਉਹ ਪਾਲਿਸ਼ ਮੈਂ ਜਾਂਦੇ ਹੀ ਉਤਰ ਕੇ ਪਾਲਿਸ਼ ਨਹੀਂ ਕਰਾਈ ਸਭ ਤੋਂ ਪਹਿਲੇ। ਆ ਤੇ ਉਹ ਕਰਾਉਣੀ ਨਹੀਂ ਸੀ 100 ਰੁਪਏ ਉਹਨੂੰ ਦਿੱਤਾ ਨਹੀਂ, ਉਹਦੇ ਚ ਕਿਹਦੀ ਇੱਜ਼ਤ ਹੋਈ? ਤੁਹਾਡੀ ਇੱਜ਼ਤ ਹੋਣੀ ਉਸਤਾਦ ਜੀ। ਇਹਨਾਂ ਨੇ ਫਜ਼ੂਲ ਖਰਚੀ ਕੀਤੀ। ਮੈਂ ਚੱਦਰ 'ਚ ਤੁਹਾਡੇ ਨਾਮ ਦੇ 500 ਦੇ ਨੋਟ ਭਾਈ ਸੋਨੀ ਤੁਹਾਡੇ ਕੋਲ ਲੈ ਕੇ ਸੁੱਟੇ ਨੂੰ ਉਸਤਾਦ ਜੀ ਦੇ ਨਾਮ ਦੇ। ਮੈਂ ਕਿਹਾ ਮੇਰੇ ਉਸਤਾਦ ਜੀ ਸਾਡਾ ਚੈਨਲ ਚੱਲੇ, ਔਰ ਮੈਂ ਉਹਨਾਂ ਨੂੰ ਕਿਹਾ ਢੋਲੇ ਧਮਾਲ ਪਾਉਣੀ, ਮੈਂ ਕਹਿੰਦਾ ਚੈਨਲ ਸਬਸਕ੍ਰਾਈਬ ਵੀ ਕਰੋ, ਉਰਦੂ ਵਾਲਾ ਵੀ ਤੇ ਆਫੀਸ਼ੀਅਲ ਵੀ। ਤੁਹਾਡੇ ਮੇਲੇ ਤੇ ਜਾਣ ਦੀ ਵਜ੍ਹਾ ਤੋਂ ਮੇਰੀ ਇੱਜ਼ਤ ਭੱਜੀ, ਨਹੀਂ ਤੇ ਮੈਂ ਜ਼ਲੀਲ ਹੋ ਗਿਆ ਸੀ ਅਸਲ। ਉਸਤਾਦ ਜੀ ਇੰਨਾ ਗਲਾਲ ਪਾਣੀ ਕੀਤਾ ਤੇ ਉਹ ਬਾਹਰ ਵੰਡਣ ਡਿਆ ਸਬੀਲ 'ਚ। ਅਸੀਂ ਐਨਰਜੈਲ ਦੇ 10 ਪੈਕਟ ਪਵਾਏ, ਅਸੀਂ ਸੋਨੀ ਨੂੰ ਕੋਲ ਪੈਸੇ ਲਿਆ 1000 ਰੁਪਇਆ ਲਿਆ, ਤੇ ਇਹ ਕੋਈ ਮਾੜੀ ਗੱਲ? ਤੁਹਾਡੀ ਇੱਜ਼ਤ ਕੀਤੀ ਅਸੀਂ, ਇਹਦੇ 'ਚ ਕਿਹੜੀ ਕੋਈ ਉਹ ਗੱਲ? ਤਾਂ ਮੇਰੇ ਤੇ ਸਾਡੀ ਟੀਮ ਦੀ ਬੱਲੇ ਬੱਲੇ ਹੋ ਗਈ ਤੇ ਤੁਸੀਂ ਅੱਗੋਂ ਸਾਨੂੰ ਗੱਲਾਂ ਸੁਣਾਉਂਦੇ ਹੋ। 500 ਰੁਪਏ ਦੀ ਕੀ ਵੈਲਿਊ ਹੈ ਉਸਤਾਦ ਜੀ? 400 ਰੁਪਏ ਦੀ ਕੀ ਦੱਸੋ? ਤੇ ਦੇ ਨਾ ਕੋਲੋਂ ਫਿਰ। ਕਾਹ ਤੋਂ ਮੈਂ ਕਾਹ ਤੋਂ ਦਵਾਂ? ਕੰਮ ਕਿਹਦੇ ਸੀਗਾ? ਉਹ ਤਾਂ ਫੈਸਲ ਸਾਹਿਬ ਦਾ ਕੰਮ ਦੇਖਿਆ ਜੀ। ਸਜਾਦ ਜਾਨੀ ਟੀਮ ਦੀ ਇੱਜ਼ਤ ਬਣੀ। ਹਾਂਜੀ। ਤੇ ਤੁਸੀਂ ਟੀਮ 'ਚ ਨਹੀਂ ਕੋ ਪੱਲਿਓ ਵੀ ਪਾਓ। ਕਿਹੜੇ ਪੱਲਿਓ ਅਸੀਂ ਆਪਣਾ ਆਪ ਨਹੀਂ ਪਾਉਂਦੇ, ਉੱਥੇ ਖੱਜਲ ਨਹੀਂ ਹੋਣਦੇ ਉਸਤਾਦ ਜੀ। ਇਹ ਤੁਹਾਡੇ ਸਾਡੇ ਦੋ ਨੇ ਹੈ? 3-4 ਨੇ ਪੈਸੇ ਫੜਾ। ਕਾਹ ਤੋਂ ਮੇਰਾ 1300 ਰੁਪਏ ਮੈਂ ਲੈਣਾ। ਮੈਂ ਸੋਨੀ ਭਾਈ ਸੱਚੀ ਦੱਸੋ, ਜਦੋਂ ਮੋਟਰਸਾਈਕਲ ਖੂਹ ਤੇ ਮੋਟਰਸਾਈਕਲ ਘੁਮਾਈ ਗਿਆ ਉਸਤਾਦ ਜੀ ਦੇ ਨਾਲ ਦੀ, ਉਹਨੇ ਕਹਿੰਦੇ ਲਓ ਜੀ ਉਸਤਾਦ ਜੀ ਦੇ ਨਾਲ ਦੀ ਕਲੈਪ ਹੋਈ ਆ, ਤੇ ਉਸ ਨੂੰ ਫਿਰ ਸੁਣਨੇ ਨਹੀਂ ਸੀ ਪੈਸੇ ਉੱਤੇ। ਅੱਲਾਹ ਪਾਕ ਮਗਰ ਬਾਤੋਂ ਬਜਾਏ ਉਸਤਾਦ ਜੀ ਤੁਹਾਡੇ ਨਾਂ ਦੀ ਕਾਪੀ ਮਾਰੀ ਮਹਦਾ। ਅੱਛਾ ਜੀ ਲੋਕ ਧਮਾਲ ਪਾਉਂਦੇ ਆ ਨਾ, ਜਿਹੜਾ ਧਮਾਲ ਪਾਉਂਦਾ ਉੱਤੋਂ ਪੈਸੇ ਛੱਡਦੇ, ਆਪਣੇ ਉੱਤੋਂ ਆਪ ਹੀ ਸਿੱਟੀ ਜਾਂਦੇ ਸੀ ਧਮਾਲ ਪਾ ਕੇ ਡਿੰਡੀ ਨਾਲ ਉੱਤੋਂ ਤੂੰ ਦੇਈ ਜਾ ਰਿਹਾ ਸੀ ਇਹਨਾਂ ਨੂੰ। ਆਪੇ ਹੀ ਮੇਰੇ ਕੋਲ ਲੈ ਲਏ ਸੀ ਪਹਿਲੇ ਹੀ ਇਹਨਾਂ ਨੇ। ਉਹ ਯਾਰ ਮੈਂ ਸਿਰਫ 1500 ਲਿਆ, ਝੂਠ ਕਿਉਂ ਬੋਲਣ ਡਿਆ ਵਾ? ਤੇ ਹੁਣ ਅਸੀਂ ਇੰਨਾ ਸਰਫਾ ਕਰਨਾ ਭਾਈ, ਗਾਂ ਤੋਂ ਮੈਂ ਨਹੀਂ ਜਾਣਾ ਫਿਰ ਜੀ। ਅੱਛਾ ਸਾਰੇ ਮਾਮਲਾਤ 12 ਦੇ ਮੌਕੇ, ਹੁਣ ਜਿਹੜਾ 6500 ਦਾ ਵੀ ਕੁਛ ਕਰਾ ਦਿਓ, ਉਹ ਤੇ ਦੇ ਦਿਓ। ਉਹ ਮੈਂ ਦੇਣਾ ਭਾਜੀ ਤੁਹਾਡੇ ਨਾਂ ਦੇ ਤੁਹਾਡੀ ਇੱਜ਼ਤ ਬਣੀ ਆ ਉੱਥੇ। ਤੂੰ ਸਾਰੀਆਂ ਗੱਲਾਂ ਛੱਡ। 12 ਤੇਰੇ ਕੋ ਮੈਂ ਇੱਕ ਜਿਹੜਾ ਦਿੱਤਾ ਸੀ ਨਾ, ਹਾਂਜੀ ਤੁਸੀਂ ਮੈਨੂੰ 12 ਦਿਓ, ਉੱਥੇ ਜਾ ਕੇ ਮੈਨੂੰ ਰੱਜ ਕੇ ਜ਼ਲੀਲ ਕਰਾਓ, ਮੈਨੂੰ 12 ਦੇ ਦਿਓ। ਮੈਨੂੰ ਇਹੋ ਜਿਹੀ ਇੱਜ਼ਤ ਨਹੀਂ ਚਾਹੀਦੀ। ਉਂਜੀ ਨਾ ਮੈਂ ਵੱਡ ਵੁੱਡ ਦਵਾਂ ਜਿਹੜਾ ਤੁਹਾਨੂੰ ਦਲੀਲ ਕਰੇ, ਅੱਲਾ ਰਹਿਮ ਕਰੇ। ਪੈਸੇ ਦੇ ਕੇ ਸਾਰੇ ਇੱਜ਼ਤ ਬਣਾ ਲੈਂਦੇ, ਪੈਸਿਆਂ ਤੋਂ ਬਗੈਰ ਬਣਾਉਂਦੇ।
ਇਹ ਵੈਸੇ ਕੌਣ ਕਰਦਾ ਜੀ ਇੱਜ਼ਤ ਮੈਨੂੰ ਦੱਸੋ। ਇੱਥੇ ਸਿਰਫ ਰੁਪਈਏ ਨੂੰ ਸਲਾਮ ਜੀ, ਚੜ੍ਹਦੇ ਸੂਰਜ ਨੂੰ ਸਲਾਮ, ਹਾਂਜੀ ਰੁਪਈਏ ਨੂੰ ਸਲਾਮ। ਨੇਕੀ ਦੀ ਜਗ੍ਹਾ ਉਹ ਤੇ ਆਪਣੇ ਰੁਪਈਆਂ ਨਾਲ ਸਲਾਮ ਕਰਾਉਂਦੇ ਨਾ, ਮੇਰੇ 12,000 ਦੀ ਕਾਤੋਂ ਮਦਰ ਸਿਸਟਰ ਇੱਕ ਕਰਤੀ। ਇੱਜ਼ਤ ਤੁਹਾਡੀ ਬਣਾਈ ਅਸੀਂ ਉਹ ਮੈਂ ਤੈਨੂੰ ਕਿਹਾ ਸੀ ਮੇਰੀ ਇੱਜ਼ਤ ਬਣਾ, ਲਓ ਮੈਂ ਕਿ ਮੂੰਹ ਲਗਾਉਂਦਾ ਫਿਰਦਾ ਦੁਨੀਆ ਤੋਂ। ਬਾਲਾ ਸੋਹਣੀ ਸਾਹਿਬ, ਮੈਨੂੰ ਨਹੀਂ ਇਹਨਾਂ ਝੰਜੇੜਿਆਂ ਚੋਂ ਮੈਨੂੰ ਕੱਢੋ। ਮੈਨੂੰ ਰੁਪਈਆ 12,000 ਦੇ ਵਿੱਚੋਂ ਜਿਹੜਾ ਬਚਿਆ 3 ਤੋਂ 4,000 ਖਰਚਾ ਹੁੰਦਾ, ਬਾਕੀ 8,000 ਦੇ ਦਿਓ। ਤੁਸੀਂ ਇਹਨੂੰ ਆਪਣੀ ਮਰਜ਼ੀ ਨਾਲ ਦਿੰਦੇ ਰਹੇ ਆ, ਲਟਾਉਂਦੇ ਰਹੇ ਆ, ਉਹ ਤੁਸੀਂ ਜਾਣੋ ਤੁਹਾਡਾ ਕੰਮ, ਜਿਹੜੇ ਮੈਨੂੰ ਦੇ ਦਿਓ। ਭਾਜੀ ਘੋੜਿਆਂ ਦੇ ਵੀ ਝੂਟੇ ਲਏ ਆ, ਇਹਨੇ ਵੀ ਘੋੜਾ ਸੰਭਾਲਿਆ ਸੀ, ਇਹਨੇ ਵੀ ਸੰਭਾਲਿਆ ਘੋੜੇ। 1700-1800 ਰੁਪਇਆ ਲੱਗਾ, ਕਿੰਨੇ ਕੁ ਲੱਗੇ ਕਿਤੇ ਪੈਸੇ? ਘੋੜਿਆਂ ਦੇ ਝੂਟੇ ਲੈ ਮੁੜ ਕੇ ਛੜੱਪੇ ਮਾਰਦੇ ਰਹੇ ਉੱਥੇ, ਉਹ ਜਿਹੜਾ ਜੰਪ ਵਾਲਾ ਸਪਰਿੰਗਾਂ ਵਾਲਾ। ਉਸਤਾਦ ਜੀ ਉਹ ਤੇ ਮੈਂ ਸਿੱਖਿਆ ਵੀ ਸੀ ਕਿ ਮੈਂ ਜਦੋਂ ਜਾਣਾ ਮੇਲੇ ਤੇ ਮੈਂ ਸਪਰਿੰਗਾਂ ਤੇ ਛਾਲਾਂ ਮਾਰਨੀਆਂ। ਯਾਰ ਇਨਸਾਫ ਦੀ ਗੱਲ ਕਰਦੀ ਹੁੰਦੀ, ਅਸੀਂ ਕਿਹੜਾ ਵੀ ਉੱਥੇ ਖਾ ਲੇ ਜਾਂ ਅਸੀਂ ਆਪਣੇ ਬੱਚੇ ਪਾਲ ਅੱਛਾ ਲਏ। ਉੱਥੇ ਕੀ ਕੀ ਦੇਖਿਆ ਤੁਸੀਂ ਉੱਥੇ ਮੈਨੂੰ ਦੱਸੋ। ਸਤਾਈ ਝੂਲਾ ਜਿਹੜਾ ਹੁੰਦਾ ਘੋੜਿਆਂ ਵਾਲਾ ਪੀਂਘ ਹੁੰਦੀ, ਉਹ ਮਾੜੇ ਗਰੀਬ ਸੀ, ਕਹਿੰਦੇ ਯਾਰ 3 ਦਿਨ ਹੋ ਗਏ ਸਾਨੂੰ ਮੇਲੇ ਚ ਆਇਆ, ਸਾਨੂੰ ਕੁਝ ਨਹੀਂ ਹੋਇਆ। ਤੇ ਉਹਨੂੰ ਸਾਡੇ ਕੋਲ ਕੈਮਰੇ ਦੇਖ ਕੇ ਮੈਗ ਦੇਖ ਕੇ ਉਹਨੇ ਤੁਸੀਂ ਚੈਨਲ ਉਹਨੂੰ, ਮੈਂ ਕਿਹਾ ਸਾਡਾ ਸਜਾਦ ਆਫੀਸ਼ੀਅਲ ਚੈਨਲ ਆ ਸਾਡਾ ਆਪਣਾ ਸਜਾਦ ਉਰਦੂ ਵੀ, ਮੈਂ ਕਿਹਾ ਤੂੰ ਸਬਸਕ੍ਰਾਈਬ ਕਰਨਾ ਤੇ ਆਫੀਸ਼ੀਅਲ ਵੀ। ਉਸਤਾਦ ਜੀ ਉਹਨੂੰ ਮੈਂ 2,000 ਰੁਪਏ ਦਿੱਤਾ, ਤੂੰ ਮਾੜਾ ਕੀਤਾ ਯਾਰ। ਉਹ ਭਾਜੀ ਉਹ ਤੇ ਮੈਂ 2 ਪਾਇਆ ਨਹੀਂ ਸੱਚ। ਆਹੋ ਉਹ ਇਹ 8500 ਹੋ ਗਿਆ ਜੀ, ਉਹ ਵੀ 2 ਮੇਰੇ ਜ਼ਿਹਨ ਚ ਨਹੀਂ ਆਇਆ। ਉਹ ਮੈਂ ਦਿੱਤਾ ਸੀਗਾ ਯਾਰ, ਉਹ ਮੇਰੇ ਕੋਲ ਹੀ ਲੈ ਕੇ ਦਿੱਤਾ ਸੀ ਤੂੰ। 1300 ਰੁਪਈਆ ਮੇਰਾ ਹੈ ਉਸਤਾਦ ਜੀ, ਮੈਨੂੰ ਨਹੀਂ ਪਤਾ, ਮੇਰੇ ਵੱਲੋਂ ਜਿੰਨਾ ਮਰਜ਼ੀ ਬਣਾਈ। ਇਹ 8,500 ਲੱਗਾ ਜੀ ਉਤਲਾ ਜੀ। ਆਹੋ ਯਾਰ ਜਦੋਂ ਆਪਾਂ ਘੋੜਿਆਂ ਵਾਲੇ ਪੰਘੂੜੇ ਤੇ ਬੈਠੇ ਉਹਦਾ ਪੈਟਰੋਲ ਮੁੱਕ ਗਿਆ ਤੇ ਉਹਦਾ ਤੂੰ 1000 ਰੁਪਇਆ ਦਿੱਤਾ। ਕਿਹੜੇ ਘੋੜਿਆਂ 'ਚ ਪੈਟਰੋਲ ਹੁੰਦਾ ਏ? ਉਹ ਪੈਟਰੋਲ ਵਾਲੇ ਘੋੜੇ ਜਿਹੜੇ ਐ ਘੁੰਮਦੀ ਡੋਲੀ ਉਸਤਾਦ ਜੀ, ਉਹਦੇ 'ਚ ਅਸੀਂ ਬੈਠੇ ਸਾਰੇ, ਉਹਦਾ ਪੈਟਰੋਲ ਮੁੱਕ ਗਿਆ, ਬਾਅਦ 'ਚ ਸੋਨੀ ਕੋਲੋਂ ਲੈ ਕੇ ਦੇਣੇ ਸੀ 1000 ਰੁਪਇਆ। ਆਹੋ ਉਹ ਵੀ ਨਹੀਂ ਮੈਂ ਵਿੱਚ ਪਾਇਆ ਜੀ, 9500 ਹੋ ਗਿਆ। ਨਹੀਂ ਜੇ ਹੁਣ ਪਾਲਾ ਹੋਰ ਵੀ ਕੋਈ ਤੈਨੂੰ ਲੱਭਦਾ ਕੁਝ ਸਾਫ ਲਾ ਲਾ ਕੋ ਪਾਲਾ। ਤੁਸੀਂ ਦੇਖੋ ਜੀ ਉੱਥੇ ਜਿਹੜੇ ਦੇਖੋ ਤੇ ਮੋਟਰਸਾਈਕਲ ਸੀ, ਉਹਨਾਂ ਦਾ ਵੀ ਤੇਲ ਮੁੱਕਾ ਸੀ। ਨਹੀਂ ਉਹ ਮੋਟਰਸਾਈਕਲਾਂ ਦਾ ਵੀ ਰੇਟ ਬਾਜ਼ਾਰੋਂ ਲਵਾ ਕੇ ਵੀ ਪਾਲਾ ਵਿੱਚ। ਕਾਰ ਸੀ ਜਿਹੜੀ ਵਿੱਚ 4.5 ਲੱਖ ਰੁਪਇਆ ਕਰ ਦਿਓ, ਕੋਈ ਨਹੀਂ, ਮੇਰੀ ਇੱਜ਼ਤ ਹੀ ਬਣ ਰਹੀ ਹੈ। ਨਹੀਂ ਇੰਨੇ ਨਹੀਂ ਬਣਨੇ, ਕਿੰਨੇ ਕੁ ਬਣ ਜਾਣਗੇ ਯਾਰ, ਜਿਹੜੇ 2-3 ਹੋਰ ਯਾਰ ਇਨਸਾਫ ਕਰੋ, ਅਸੀਂ ਕਿਹੜਾ ਵੀ ਵੱਧ ਉਹਨਾਂ ਕੋਲ ਲੈ ਲੈਣੇ। ਜੇ ਮੈਜਿਕ ਸ਼ੋਅ ਦੇ ਵਿੱਚ ਜਿਹੜਾ 5-7 ਹਜ਼ਾਰ ਰੁਪਏ ਸਾਡੇ ਤੇ ਲੱਗਾ ਵਾ, ਉਹ ਜਿਹੜਾ ਸ਼ੀਸ਼ੇ ਕੇ ਖਲੋਈਦਾ ਸੀਗਾ, ਢਿੱਡ ਵੱਡਾ ਹੋ ਜਾਂਦਾ, ਪੈਰ ਛੋਟੇ ਹੋ ਜਾਂਦੇ, ਮੂੰਹ, ਉੱਥੇ 5-7 ਹਜ਼ਾਰ ਰੁਪਏ ਲੱਗਾ, ਉਹ ਨਜਾਇਜ਼ ਲੱਗਾ ਵਾ। ਉੱਤੇ ਕਾਹਦਾ? ਉਹ ਪਹਿਲੇ ਸ਼ੀਸ਼ੇ ਲਵਾਏ ਤੂੰ ਆਪ? ਉਸਤਾਦ ਜੀ ਉੱਥੇ ਵੀ ਨਾਮ ਦਿੱਤਾ ਵਾ ਉਸਤਾਦ ਜੀ। ਉਹ ਤੂੰ ਨਾਮ ਮਾਮਾ ਲੱਗਦਾ ਨਾਮ ਦੇਣ ਵਾਲਾ। 10 ਬੰਦੇ ਸੀਗੇ ਉੱਥੇ ਵੀ ਉਰਦੂ ਦਾ ਚੈਨਲ ਸਬਸਕ੍ਰਾਈਬ ਕਰਾਇਆ ਤੇ ਆਫੀਸ਼ੀਅਲ ਵੀ ਸਬਸਕ੍ਰਾਈਬ ਕਰਾਇਆ। ਤੇ ਇੱਜ਼ਤ ਕਿਹਦੀ ਬਣਨੀ ਸੀਗੀ? ਹਾਂਜੀ ਨਾ ਯਾਰ ਤੂੰ ਮੇਰੀ ਇੱਜ਼ਤ ਨਾ ਬਣਾ ਯਾਰ। ਉਸਤਾਦ ਜੀ ਉਹ ਯਾਰ ਤੂੰ ਮੈਨੂੰ ਜ਼ਲੀਲ ਹੋ ਕੇ ਮਰਨ ਦੇ ਦੁਨੀਆ ਤੇ, ਮੇਰੇ ਪੈਸੇ ਦੇ। ਭਾਜੀ ਉੱਥੇ ਉਹ ਤੂੰ ਰਹਿਣ ਤੂੰ ਮੇਰੀ ਇੱਜ਼ਤ ਨਾ ਬਣਾ, ਉਸਤਾਦ ਜੀ ਇੱਜ਼ਤ ਨਹੀਂ ਬਣਨ ਨਹੀਂ ਦਈ। ਜਿਹੜੇ ਲੋਕ ਸਾਨੂੰ ਕਹਿੰਦੇ ਨੇ ਕਿ ਯਾਰ ਉਹ ਆ ਗਈ ਜਾਨੀ ਸਾਹਿਬ ਦੀ ਟੀਮ ਆ ਗਈ, ਜਾਨੀ ਸਾਹਿਬ ਦੀ ਟੀਮ ਐਲਾਨ ਹੋਏ ਉਹਦੇ ਮਸਜਿਦ ਵਿੱਚ ਵਿੱਚ, ਕੀ ਅਸੀਂ ਕੁਝ ਵੀ ਨਾ ਕਰੀਏ? ਕਿੱਥੇ ਐਲਾਨ ਹੋਏ? ਮਸਜਿਦ ਕਸਮੇ ਮਸਜਿਦ ਚ ਐਲਾਨ ਹੋਇਆ ਵਾ ਕਿ ਸਜਾਦ ਜਾਨੀ ਕਾਮੇਡੀ ਟੀਮ ਪਿੰਡ ਚ ਆ ਗਈ ਆ, ਜਿਹਨੇ ਤੇ ਜੁਗਤਾ ਕਰਨੀ ਚੌਕ ਚ ਆਜੋ, ਤੇ ਉਹ ਜਿਹਨੇ ਐਲਾਨ ਕੀਤਾ ਉਹਨੂੰ ਜਾ ਕੇ 1000 ਰੁਪਏ ਨਾਮ ਨਾ ਦੇਵਾਂ। ਉਹ ਵੀ ਮੈਂ ਕੋਲੋਂ ਦਿੱਤਾ, ਲੈ ਇਹ ਵੀ ਪਾ ਲਓ ਵਿੱਚ ਜੀ। ਤੇ ਪਾਇਆ ਨਹੀਂ ਲੈ। ਨਹੀਂ ਹੁਣ ਮੈਨੂੰ ਯਾਦ ਆਇਆ, ਮਿੱਠੇ ਅੱਲਾ ਤੇਰਾ ਭਲਾ ਕਰੇ, ਯਾਦ ਕਰਾਈ ਜਾਣ ਤੂੰ ਨਾ ਡਿਆ। ਹੁਣ ਬਾਕੀ ਗੱਲਾਂ ਨਾ ਕਰ, ਤੂੰ ਸਿਰਫ ਵਿੱਚ ਇੱਥੇ ਬੈਠਾ ਨਾ, ਵਿੱਚ ਪਾਈ ਆ ਜੋ ਕਹੀ ਆ। ਨਹੀਂ 16,000 ਰੁਪਇਆ ਬਣਿਆ ਜੀ। ਕੈਲਕੂਲੇਟਰ ਕੱਢ ਲਾ 16,000 ਉਹ ਹਾਂ, ਉਹ ਜਦੋਂ ਰੇੜੀ ਵਾਲਾ ਸਬਜ਼ੀ ਵਾਲਾ ਜਾਣ ਡਿਆ ਸੀ, ਉਹਨੂੰ ਤੁਸੀਂ ਕਿਹਾ ਸੀ ਐਲਾਨ ਕਰਿਓ, ਉਹਨੇ ਕਿਹਾ ਕਿ ਸੱਜਾਦ ਜਾਨੀ ਫੈਸਲਾਬਾਦ ਤੋਂ ਆ ਗਿਆ ਜਨਾਬ, ਉਹਨਾਂ ਦਾ ਨਾਂ ਦਾ ਫੁੱਲ ਡੱਬਾ। ਜਦੋਂ 2500 ਦਿੱਤਾ ਸੀ ਤੇ 2500 ਰੁਪਏ ਭਾਈ 18,500 ਹੋ ਗਿਆ, ਇਹ ਦੇਣਾ ਬਸ ਤੁਸੀਂ। ਉਹਨੇ ਐਲਾਨ ਕੀਤਾ ਸੀ ਉਸਤਾਦ ਜੀ ਦਾ ਬਣਦਾ ਸੀ, ਹੁਣ ਉਹਦੇ 'ਚ ਵੀ ਇੱਜ਼ਤ ਮੈਂ ਕਹਿੰਦਾ ਉਸਤਾਦ ਜੀ ਗਲੀ ਫਿਰ ਉਹ ਘੁੰਮਿਆ ਬੰਦਾ। ਜਿਨ੍ਹਾਂ ਨੇ ਸਾਨੂੰ ਬੁਲਾਇਆ ਵਾ, ਜਿਨ੍ਹਾਂ ਨੇ ਸਾਨੂੰ ਇਨਵਾਈਟ ਕੀਤਾ ਸੀਗਾ, ਉਹ ਜੋ ਸਾਨੂੰ ਮੇਲੇ 'ਚ ਲੈ ਕੇ ਗਏ ਆ, ਜੇ ਉੱਥੇ ਉਨਾਰਾਂ ਦੇ ਜੂਸ ਉਹਨੂੰ ਪਿਆਤੇ ਆ, ਕੋਲੋਂ ਖਿਦਮਤ ਕਰਤੀ ਆ, ਕਿੰਨੇ ਬੰਦੇ ਸੀ ਉਹਨਾਂ ਨਾਲ? 1500 ਰੁਪਇਆ ਉਹ ਲੱਗਾ ਜੀ, 20,000 ਉਹਨਾਂ ਹੋ ਗਿਆ ਸਾਰੇ ਭਾਜੀ। ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਮੈਂ ਕਿਹਾ ਉਰਦੂ ਵਾਲਾ ਵੀ ਕਰਿਓ ਤੇ ਆਫੀਸ਼ੀਅਲ ਵਾਲਾ ਵੀ ਕਰਿਓ। ਵਾਹ ਯਾਰ ਤੂੰ 40-50 ਹਜ਼ਾਰ ਰੁਪਏ ਦੇ ਵਿੱਚ ਕਿੰਨੇ 14-15 ਬੰਦਿਆਂ ਕੋ ਚੈਨਲ ਸਬਸਕ੍ਰਾਈਬ ਕਰਾਤਾ। ਬਹੁਤ ਜ਼ਿਆਦਾ ਨਹੀਂ। ਚੈਨਲ ਸਬਸਕ੍ਰਾਈਬ ਕਰਾਉਣ ਤੇ ਸਜ਼ਾਏ ਮੌਤ ਆ ਵੀ ਮਤਲਬ ਕਰਦਾ ਨਹੀਂ ਕੋਈ। ਮੇਲੇ 'ਚ ਮਿੱਟੀ ਬਹੁਤ ਉੱਡਣ ਡੇ ਸੀ, ਅਸੀਂ ਬੰਦੇ ਨੂੰ ਕਿਹਾ ਯਾਰ ਇੱਥੇ ਪਾਣੀ ਤਰਾਉਂਦੇ ਪੂਰੇ ਮੇਲੇ 'ਚ, ਉਹਨੇ 7-8 ਡਰਮ ਸਿੱਟਦੇ ਪਾਣੀ ਦੇ, ਉਹਨੂੰ ਵੀ ਰੁਪਈਆ 4000 ਦਿੱਤਾ ਜੀ। ਬਜ਼ੁਰਗ ਬੰਦਾ ਸੀ ਉਹਦਾ। ਕਿੰਨਾ? 4000 8 ਡਰਮਾਂ ਦਾ। ਬਜ਼ੁਰਗ ਸੀਗਾ। 4000 ਭਾਈ ਡਰਮ ਵੀ ਤੇ 8 ਸੀ ਨਾ, 500 ਦਾ ਡਰਮ ਪੈ ਗਿਆ। ਨੈਸਲੇ ਦੇ ਡਰਮ ਸਾਰੇ ਰੋੜੇ ਨੇ ਉਸਤਾਦ ਜੀ। 24,000 ਰੁਪਇਆ ਮੈਨੂੰ। 26 ਹੋ ਗਿਆ, ਤੇਰਾ ਦਿਮਾਗ ਕਿੱਥੇ ਆ ਯਾਰ? ਪੈਸੇ ਸਹੀ ਗਿਣਿਆ ਕਰ। ਮੇਲੇ ਦੇ ਮਾਲਕ ਨਾਲ ਮੇਰੀ ਗੱਲ ਕਰਾਓ, ਉਹਨੂੰ ਮੈਂ ਦੱਸਾਂ ਕਿ ਮੇਲਾ ਤੇ ਮੈਂ ਚਲਾ ਰਿਹਾ ਤੇਰਾ, ਭਾਜੀ ਨੂੰ ਤਾਂ ਫੌਤ ਹੋਇਆ, ਤੂੰ ਤੇ ਮਾਮਾ ਐਵੇਂ ਹੀ ਮੇਲਾ ਲਾਇਆ। ਉਹ ਤੇ ਫੌਤ ਹੋ ਨਹੀਂ ਗਿਆ ਜੀ। ਜਿਹੜਾ ਉੱਥੇ ਦਾ ਓਨਰ ਜਿਹੜਾ ਹੁਣ ਦੇਖ ਰਿਹਾ ਸੀ, ਅੱਛਾ ਉਹਨਾਂ ਮੇਰੀ ਗੱਲ ਕਰਾਓ ਵੀ ਭਾਈ ਮੇਲਾ ਤਾਂ ਸਾਰਾ ਮੇਰੇ ਸਿਰ ਤੇ ਚੱਲ ਰਿਹਾ ਤੇਰਾ। ਯਕੀਨ ਕਰੋ 4000 ਰੁਪਇਆ ਤੂੰ ਪਾਣੀ ਵਾਲੇ ਤੇ ਸਿੱਟ ਦਿੱਤਾ। ਉਹ ਭਾਈ ਜੀ ਨੂੰ ਦੇਣਾ ਸੀ, ਮਜ਼ਦੂਰ ਆਦਮੀ ਸੀ, ਕਹਿੰਦਾ ਮੈਂ ਕਿਹਾ ਫਿਰ ਤਰੌਂਕ ਪਾਣੀ ਖੁੱਲੇ ਦੇ ਯਾਰ ਮਾੜਾ ਕੀ ਕੀਤਾ ਉਸਤਾਦ ਜੀ? ਮਸਜਿਦ 'ਚ ਅਸੀਂ ਗਏ ਆ, ਮਸਜਿਦ ਦੀਆਂ ਟੂਟੀਆਂ ਖਰਾਬ ਸੀ, ਵਾਸ਼ਰੂਮ ਅਸੀਂ ਗਏ, ਉਹ ਟੂਟੀਆਂ ਸੋਹਣੀ ਲਵਾਈਆਂ, 2000 ਰੁਪਇਆ ਟੂਟੀਆਂ ਦਾ ਸਿਰਫ ਲੱਗਾ। ਆਪੀ ਕਹਿਣ ਦੇ ਨੇਕ ਕੰਮ ਕਰਿਆ ਕਰੋ ਯਾਰ। ਸਾਰੀ ਲੋਕਾਂ ਜ਼ਿੰਦਗੀ ਦੇ ਨਾ ਤੂੰ ਕੰਮ ਲਾ ਕੇ ਲਿਆਇਆ ਸਿਰਫ।
ਨਹੀਂ ਅਗਰ ਦਵਾਈਆਂ ਜਿਹੜੇ ਸਾਨੂੰ ਮੇਲੇ 'ਚ ਲੈ ਕੇ ਗਏ ਬੱਗੀ ਤੇ ਬਿਠਾ ਕੇ ਅਗਰ ਬੱਗੀ ਦੇ ਡਰਾਈਵਰਾਂ ਨੂੰ 2-2000 ਦੇਤਾ ਉਹ ਮਾੜਾ ਕੀਤਾ ਉਸਤਾਦ ਜੀ ਤੁਹਾਡੇ ਨਾਲ ਦੇ ਪਾ ਵਿੱਚ ਓਏ ਆਹੋ ਮਿੱਠੇ ਅੱਲਾ ਤੇਰੀ ਜ਼ਿੰਦਗਾਨੀ ਕਰ ਦਵੇ ਪਾਲਾ ਮੈਂ ਤੈਨੂੰ ਕਿਹਾ ਕੈਲਕੂਲੇਟਰ ਫੜ ਲਾ ਭਾਜੀ ਇਹ 1.5-2 ਲੱਖ ਰੁਪਇਆ ਮੇਰਾ ਲਾਉਣਾ ਤੁਸੀਂ ਮੇਰੀ ਇੱਜ਼ਤ ਬਣਾ ਕੇ ਆਏ ਆ ਨਹੀਂ ਉਦਾਂ ਉਸਤਾਦ ਜੀ ਤੁਸੀਂ ਕਹਿੰਦੇ ਵੀ ਯਾਰ ਜਿੱਥੇ ਜਾਣਾ ਮੁਕਾਮ ਪੂਰਾ ਰੱਖਣਾ ਹੁਣ 2-2000 ਰੁਪਏ ਨਾਲ ਕਿਹੜੀ ਗੱਲ ਹੁੰਦੀ ਉਸਤਾਦ ਜੀ ਵੇਖੋ ਤੁਸੀਂ ਕਿਹਾ ਸਾਨੂੰ ਆਪ ਕਿਹਾ ਕਿ ਪੁੱਤਰ ਅੱਛੇ ਕੰਮ ਕਰਨਾ ਇੱਕ ਦੂਜੀ ਫੇਵਰ ਕਰਨੀ ਹੈ ਉੱਪਰ ਵਾਲਾ ਹੱਥ ਰੱਖਣਾ ਤੇ ਉਸਤਾਦ ਜੀ ਅਗਰ ਅਸੀਂ ਰੱਖਿਆ ਹੈਗਾ ਤੇ ਤੁਸੀਂ ਹੁਣ ਇਸ ਤਰ੍ਹਾਂ ਕਰਨ ਦੇ ਉਹਦੇ ਚ ਤੁਹਾਡੀ ਇੱਜ਼ਤ ਤੁਹਾਨੂੰ ਲੋਕ ਸਲੂਟ ਮਾਰਦੇ ਹਾਂਜੀ ਤੇ ਫਖਰ ਕਰਦੇ ਨੇ ਯਕੀਨ ਕਰੋ ਕਹਿੰਦੇ ਯਾਰ ਸੁਭਾਨ ਅੱਲਾ ਯਾਰ ਸਾਨੂੰ ਫਖਰ ਇਹਨਾਂ ਬੱਚਿਆਂ ਦੇ ਕਿੱਡੇ ਅਦਬ ਵਾਲੇ ਇਹਨਾਂ ਦੇ ਉਸਤਾਦ ਹੋਣਗੇ ਜਿਨ੍ਹਾਂ ਨੇ ਇਹਨਾਂ ਦੀ ਤਰਬੀਅਤ ਕੀਤੀ ਕਿੱਡੇ ਅੱਛਾ ਖਾਨਦਾਨ ਹੋਏਗਾ ਜਿਨ੍ਹਾਂ ਨੇ ਤਰਬੀਅਤ ਕੀਤੀ ਉਸਤਾਦ ਜੀ ਤਾੜੀਆਂ ਯਾਰ ਤਾਜੀ ਲਈ ਸਾਰੇ ਤੱਕ ਤਾੜੀ ਲਾਓ ਤੁਸੀਂ ਮਤਲਬ ਉੱਥੇ ਸੇਠ ਆਫਤ ਦੀ ਸੰਤਾਨ ਬਣ ਕੇ ਗਏ ਸਾਰੇ ਉਸਤਾਦ ਜੀ ਐਲਾਨ ਹੋਏ ਤੁਹਾਡੇ ਨਾਮ ਦੇ ਬਕਾਇਦਾ ਤੁਹਾਡੇ ਵੀ ਨਾਂ ਦੇ ਹੋਣ ਕਿਤੇ ਤੁਹਾਡੇ ਮਹੱਲਿਆਂ 'ਚ ਜੇ ਇਦਾਂ ਰਹੇ ਸਾਡੇ ਤਾਂ ਬਹੁਤ ਦੂਰ ਨਹੀਂ ਯਾਰ ਢੋਲਾਂ ਵਾਲੇ ਦਾ ਸਿਰਫ ਤੂੰ ਹਿਸਾਬ ਕਰ ਲੈ ਉਹਨਾਂ ਦੇ ਜਿਹੜੇ ਦਿੱਤੇ ਉਹ ਹੱਕ ਲਾਲਦੇ ਉਸਤਾਦ ਜੀ ਢੋਲ ਵਜਾਏ ਉਹਨਾਂ ਨੇ ਅਸੀਂ ਦੋਵੇਂ ਜਣੇ ਮੈਂ ਤੇ ਮਿੱਠਾ ਨੱਚੇ ਅਸੀਂ 15 ਮਿੰਟ ਉਹਦੇ ਅੱਗੇ ਹਾਂ ਉਹਦਾ ਵੀ ਰੈਂਟ ਪਿਆ ਜੀ ਇਹਨਾਂ ਹਾਂਜੀ ਨੂੰ 2000 ਰੁਪਇਆ ਉਹਨੇ ਹੀ ਸਿਰਫ ਲੈਣਾ ਸੀ ਹੋਰ ਕਿਸੇ ਬੰਦੇ ਨੂੰ ਅਸੀਂ ਨਹੀਂ ਦਿੱਤੇ ਛਣਕਦੇ ਦਾ ਬਾਦੋਂ ਦਿੰਦਾ ਗਿਆ ਸੀ 36 ਹੋ ਗਿਆ ਭਾਜੀ ਕਿਉਂ ਉਹਨੂੰ ਮੈਂ ਦਿੱਤੇ ਚਲੋ ਯਾਰ ਮੈਂ ਤੁਹਾਨੂੰ 12 ਛੱਡਿਆ ਲਾਣਤ ਭੇਜੋ ਨਹੀਂ ਭਾਜੀ ਹਲੇ ਪੁੱਛ ਲਓ ਹੋਰ ਵੀ ਲੈ ਲਓ ਰਹਿਣ ਦਿਓ ਯਾਰ ਤੁਸੀਂ ਸਾਡੀ ਮਿਹਰਬਾਨੀ ਤੁਸੀਂ ਮੇਰੀ ਇੱਜ਼ਤ ਸਾ ਬਣਾ ਕੇ ਪੂਰਾ 1300 ਕਰਾ ਰੁਪਇਆ ਮੈਨੂੰ ਦੇ ਦਿਓ ਕਿੰਨਾ ਜੀ 1300 ਰੁਪਇਆ ਤੇ 200 ਮੇਰਾ ਤੇ ਪਾ ਯਾਰ ਉਹ ਪਾ ਕੇ 1300 ਬਣਿਆ 1313 200 ਮੇਰਾ 1500 ਤੇ ਨੀਲ ਕਰ ਨਹੀਂ ਪੈਟਰੋਲ ਦੇ ਮੇਰੇ 200 ਰੁਪਇਆ ਓਹ ਹੋਇਆ 1300 ਰੁਪਇਆ ਮੈਨੂੰ ਤੁਸੀਂ ਦੇਣਾ ਨਹੀਂ ਤੇ ਮੈਂ ਉਸਤਾਦ ਜੀ ਸਿੱਧੀ ਸਾਫ ਤੁਸੀਂ ਹਾਲੇ- ਪਰਚਾ ਕਰਾ ਦੇਣਾ ਤੁਸੀਂ ਹਾਲੇ ਹੈ ਨਾ? ਘਰਾਂ ਨੂੰ ਜਾਣਾ ਨਾ ਹਾਂ ਉੱਥੇ ਵੀ ਦੇ ਲੈਣਾ ਕੋਈ ਚੀਜ਼ ਟੁੱਟੀ ਹੋਵੇ ਕਿਸੇ ਨੂੰ ਕੋਈ ਮਸਲਾ ਹੋਵੇ ਸਵੇਰੇ ਆ ਕੇ ਫਿਰ ਇਕੱਠੇ ਮੇਰੇ ਕੋਲ ਲੈ ਲੈਣਾ ਸਾਈ ਕਿਹਨੂੰ ਕਹਿਣਾ ਕੋਈ ਬੁੱਢੀ ਦੀ ਚੀਜ਼ ਲਿਆਉਣ ਵਾਲੀ ਹੋਵੇ ਕੋਈ ਸੂਟ ਬੁੱਢੀ ਨੂੰ ਲੈ ਕੇ ਦੇਣੇ ਫਰੀਦ ਸਾਹਿਬ ਕੋਈ ਜੁੱਤੀ ਬੁੱਢੀ ਨੂੰ ਲੈ ਕੇ ਦੇਣੀ ਹੋਵੇ ਉਹਦੇ ਕੋਲ ਵੀ ਚੈਨਲ ਸਬਸਕ੍ਰਾਈਬ ਕਰਾ ਕੇ ਤੇ ਮੇਰੇ ਪੇਟੇ ਪਾ ਦੇਣਾ ਉਰਦੂ ਵਾਲਾ ਵੀ ਤੇ ਆਫੀਸ਼ੀਅਲ ਵਾਲਾ ਵੀ ਹੈ ਸਬਸਕ੍ਰਾਈਬਰ ਵਧਾਉਣ ਦੇ ਜਗ੍ਹਾ ਜਗ੍ਹਾ ਇੱਜ਼ਤ ਵਧਾਉਣ ਦੇ ਡੰਕੇ ਵੱਜਣ ਦੇ ਤੁਹਾਡੇ ਨਾਂ ਦੇ ਢੋਲ ਵੱਜਣ ਦੇ ਹੁਣ ਅਸੀਂ ਤੇ ਧੌਣ ਲਵਾ ਦਈਏ ਬੇਟਾ ਜਿੱਦਾਂ ਤੁਸੀਂ ਵਧਾਉਣੇ ਨਾ ਇਦਾਂ 1000 ਸਬਸਕ੍ਰਾਈਬਰ ਤੋਂ ਬਾਅਦ ਮੈਂ 75 ਲੱਖ ਰੁਪਏ ਦਾ ਕਰਜ਼ਾਈ ਹੋ ਜਾਣਾ ਅਰੇ ਅਸੀਂ ਜਾਣਾ ਪਿੰਡਾਂ ਥਾਵਾਂ ਤੇ ਜਿੱਥੇ ਲੋਕ 100 200 ਚ ਵੀ ਮੰਨ ਜਾਣ ਉੱਥੇ ਮਾਮਾ ਕਿਹੜਾ ਐਂਡਰਾਇਡ ਕਿਹੜੇ ਉੱਥੇ ਹੁੰਦੇ ਚ ਮੋਬਾਈਲ ਉਹ ਭਾਜੀ ਕਰਦੇ ਉਸਤਾਦ ਜੀ ਨਾਲੇ ਜ਼ਿੰਦਗੀਆਂ ਚੇਂਜ ਕਰਨ ਦੇ ਸਾਡੀਆਂ ਨਾਲੇ ਗੱਲਾਂ ਸੁਣਾਈ ਜਾਣ ਦੇ ਉਹ ਤੁਸੀਂ ਮੇਰੀ ਜ਼ਿੰਦਗੀ ਚੇਂਜ ਕਰ ਦਿੱਤੀ ਮੇਲੇ ਤੋਂ ਆ ਕੇ ਮੈਂ ਤੁਹਾਨੂੰ ਮੇਲੇ ਤੇ ਭੇਜਿਆ ਸ਼ੋਅ ਕਰਕੇ ਆਓ ਉਹ ਕਾਰ ਦੇ ਮੁਰੇ ਜਿਹੜਾ ਮੁੰਡਾ ਮੋਟਰਸਾਈਕਲ ਤੇ ਤੇਜ਼ ਲੰਘਿਆ ਸੀ ਤੂੰ ਸ਼ੀਸ਼ਾ ਖੋਲ ਕੇ ਉਹਨੂੰ ਵੀ 1000 ਫੜਾਇਆ ਜਾਂਦੇ ਨੂੰ ਨਾਲੇ ਮੇਰੀ ਸੁਣ ਗੱਲ ਵਾਹ 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 ਉਹ ਵੀ ਤੂੰ ਹੀ ਫੜਾਇਆ ਜੀ ਫਰੀਦ ਕਹਿੰਦਾ ਟੁੱਟਾ ਹੈਗਾ ਮੇਰੇ ਕੋਲ ਮੈਂ ਕੀ ਕਰਨੇ ਪੈਸੇ ਕਹਿੰਦਾ ਮੈਂ ਦੇ ਜਾਵਾਂ ਨਾਲੇ ਮੇਰੀ ਸੁਣ ਗੱਲ ਮੈਂ ਤੈਨੂੰ ਕਿਹਾ ਸੀ ਕਿ ਲੈ ਵੀ ਉਰਦੂ ਦਾ ਤੇ ਆਫੀਸ਼ੀਅਲ ਸਬਸਕ੍ਰਾਈਬ ਕਰਾਤਾ ਉਸਤਾਦ ਜੀ ਕੋ 20000 ਰੁਪਏ ਹੋਰ ਲਿਆ ਹੁਣ ਮੈਂ ਫੇਸਬੁੱਕ ਤੇ ਪੇਜ ਦਾ ਵੀ ਕਹਿਣਾ ਕਿਹਾ ਨਹੀਂ ਤੈਨੂੰ ਉਹ ਹਾਲੇ ਨਾ ਕਹੀਂ ਯਾਰੋ ਮੇਰੀ ਕਮੇਟੀ ਨਿਕਲਣੀ ਹੈ 100 ਲੱਖ ਰੁਪਏ ਦੀ ਉਹ ਨਹੀਂ ਕਹੀਂ ਉਹ ਅਗਲੇ ਮੇਲੇ 'ਚ ਕਵਾਂਗੇ ਉਹ ਨਹੀਂ ਹੁਣ ਕਿਹੜੇ ਜਾਣਾ ਕਿਹੜੇ ਅਗਲੇ ਮੇਲੇ 'ਚ ਆਹੋ ਅਗਲਾ ਮੇਲਾ ਕਹਾਣਾ ਮੈਂ ਉੱਤੇ ਵੀ ਨਹੀਂ ਜਾਣਾ ਭਾਈ ਇਹਦਾ ਕਿਉਂ ਨਹੀਂ ਜਾਣਾ ਨਹੀਂ ਰਹਿਣ ਦੇ ਇੰਨੀ ਇਹ ਥੋੜੀ ਬਿਸਤੀ ਆ ਕਿ ਤੁਹਾਡੇ ਕੋਲ ਹਿਸਾਬ ਲੈਣ ਦੇ ਨੇ ਅਗਲੇ ਭਾਈ ਤੁਸੀਂ ਮੈਨੂੰ ਗਾਂ ਤੋਂ ਪੈਸੇ ਨਹੀਂ ਫੜਾਉਣੇ ਸਾਰਿਆਂ ਨੂੰ 15 15 ਫੜਾ ਦੇਣਾ ਸਾਨੂੰ ਕੱਲ ਅੱਗੇ ਤੋਂ ਇਹ ਵੀ ਨਹੀਂ ਕਹਿਣਾ ਕਿ ਵੀ ਆਪਣੀ ਇੱਜ਼ਤ ਬਣਾਓ ਉੱਪਰ ਵਾਲਾ ਹੱਥ ਰੱਖੋ ਤੇ ਇਹ ਉਹ ਇਹ ਵੀ ਨਹੀਂ ਸਾਨੂੰ ਕਹਿਣਾ ਪੰਪ ਦੇ ਉਸਤਾਦ ਜੀ ਵਾਸ਼ਰੂਮ ਉੱਥੇ ਅਗਲੇ ਨੇ ਮੰਗੇ ਹੀ ਨਹੀਂ ਪੈਸੇ ਉਸਤਾਦ ਜੀ ਇਹ ਕੋਈ ਤੁਹਾਡੀ ਇੱਜ਼ਤ ਸਜਾਦ ਜਾਨੀ ਆਫੀਸ਼ੀਅਲ ਦੀ ਕਾਜੀ ਕਿੱਥੇ ਉੱਥੇ ਵਾਸ਼ਰੂਮ ਅਸੀਂ ਗਏ ਜਿਹੜੇ ਦਫ਼ਤਰ ਦੇ ਬਾਹਰ ਵਾਸ਼ਰੂਮ ਬਣੇ ਨਾ ਜਿੱਥੇ ਬੰਦਾ ਬੈਠਾ ਹੁੰਦਾ ਉਹ ਕਾਲਾ ਜਿਹਾ ਆਹੋ ਬੇਟਾ ਮੇਰਾ ਹਾਲ 34 35 ਪਿਸ਼ਾਬ ਆ ਤੇਰੇ ਵੱਲੋਂ ਦੇ 350 ਇਹੀ ਬਣਦਾ ਇਹਦੇ 350 ਰੁਪਇਆ ਸਿਰਫ ਪਿਸ਼ਾਬਾਂ ਦਾ ਪਾਉਂਦਾ ਹਲੇ ਮੈਂ ਵੱਡੇ ਛੋਟਿਆਂ ਦਾ ਹਿਸਾਬ ਨਹੀਂ ਕੀਤਾ ਤੇ ਉਸਤਾਦ ਜੀ ਉਹਨੇ ਤਸਵੀਰਾਂ ਖਿੱਚੀਆਂ ਹੋਈਆਂ ਵਾ ਹਾਂਜੀ ਉਹਦਾ ਸਭ ਤੋਂ ਵੱਡਾ ਜਿਹੜਾ ਮਤਲਬ ਬਿਜ਼ਨਸ ਚੱਲ ਰਿਹਾ ਨਾ ਤੇਰੇ ਸਿਰ ਤੇ ਚੱਲ ਰਿਹਾ ਉਹਦਾ ਖਾਤਾ ਜਿਹੜਾ ਵਾ ਜਿੱਦਣ ਤੈਨੂੰ ਕਬਜ਼ ਹੋਈ ਉਹ ਤੇ ਭੁੱਖਾ ਮਰ ਜਾਏਗਾ ਆਹੋ ਭਲਿਆ ਮੈਂ ਕਹਾਂ ਰਾਹ ਜਾਂਦੇ ਆਂਦੇ ਮੈਨੂੰ ਇਸੇ ਬੋਲ ਕੇ ਫੜਾ ਦਿੰਦਾ ਅੱਲਾ ਮਾਫੀ ਦੇਵੇ ਤੂੰ ਤੇ ਅੱਗੋਂ ਨੰਗੇ ਨਾ ਤੇ ਦੂਰੋਂ ਤੈਨੂੰ ਆਵਾਜ਼ ਦਿੰਦਾ ਫਰੀਦ ਸਾਹਿਬ 2 ਵੱਡੇ ਨੇ ਤੁਹਾਡੇ ਵੱਲ ਜੇਂਜ ਰੱਖਣਾ ਇਹ ਤੁਰਿਆ ਜਾਂਦੇ ਕਿ ਸਾਦਾ ਹੀ ਲੰਘ ਗਿਆ ਕੱਖ ਵੀ ਨਹੀਂ ਕੀਤਾ ਕਹਿੰਦਾ ਕੀ ਗੱਲ ਅੱਜ ਭੁੱਖਾ ਹੀ ਹੋ ਕੀਤਾ ਕਰਾਏ ਕੱਖ ਨਹੀਂ ਫਰੀਦ ਦੀ ਅੱਲਾ ਮਾਫੀ ਦੇਵੇ ਉਹ ਲੈਟਰਿਨ ਵਾਲਿਆਂ ਨੇ ਫਰੀਦ ਦੀ ਕਾਪੀ ਲਿਆਦਾ ਰੱਖੀ ਉਹਦੇ ਉੱਤੇ ਉਹਨੇ ਲਿਖਿਆ ਫਰੀਦ ਸਾਹਿਬ ਦੀ ਜੈ ਹਾਜ਼ਰ ਇਹ ਕੱਲ ਬਾਥਰੂਮ ਗਿਆ ਉਹ ਕਹਿੰਦਾ ਪੈਸੇ ਨਾ ਪਾਈ ਕਹਿੰਦਾ ਕਿਉਂ ਕਹਿੰਦਾ ਮੈਂ ਹੱਥ ਨਹੀਂ ਧੋਤੇ ਅੱਲਾ ਮਾਫੀ ਦੇਵੇ ਆ ਵੀ ਨਾ ਭਾਈ ਉਹਨੇ ਉਸਤਾਦ ਜੀ ਨਾ ਕਰਿਆ ਉਸਤਾਦ ਜੀ ਛੋਟੀਆਂ ਛੋਟੀਆਂ ਗੱਲਾਂ ਨਹੀਂ ਯਾਰ ਅੱਗੇ ਇਹ ਛੋਟੀਆਂ ਛੋਟੀਆਂ ਨੇ ਉਸਤਾਦ ਜੀ 15 65000 ਰੁਪਇਆ ਤੁਸੀਂ ਮੇਲੇ ਤੇ ਇੱਕ ਸ਼ੋਅ ਕਰਕੇ ਆਏ 38000 ਕਹਿੰਦਾ 38000 ਉਹ ਨਹੀਂ ਉਹ 64 ਬਣਿਆ ਭਾਈ ਤੇ 12 ਜਿਹੜਾ ਮੈਂ ਉਹ ਵੀ ਪਾਣਾ ਵਿੱਚ ਤੇ 16 17 ਸਬਸਕ੍ਰਾਈਬਰ ਨਹੀਂ ਵਧੇ ਭਾਜੀ ਤੁਸੀਂ ਦੇਖੋ ਕਿੱਥੇ ਲੋਕ ਕਰੋੜਾਂ ਰੁਪਏ ਲਾ ਕੇ ਸਬਸਕ੍ਰਾਈਬ ਕਰਾਉਂਦੇ ਆ ਤੇ ਅਸੀਂ ਦੇਖ ਲਾ ਲਾਏ ਕੱਖ ਨਹੀਂ ਹਾਂ ਪੋਸਟ ਕਰਾਉਂਦੇ ਆ ਆਪਣੀ ਜ਼ਾਤ ਤੇ ਨਹੀਂ ਲਾਏ ਜੇ ਤਾਂ ਖਾਦੇ ਹੋਵੇ ਟਾਰਜ਼ਰ ਬਣ ਗਏ ਹੋਈ ਆ ਨੱਟ ਤੇ ਭਾਈ ਦੇ ਹੋਈ 6 ਪੈਕ ਬਣ ਗਏ ਹੁਣ ਨਹੀਂ ਤੈਨੂੰ ਜੋ ਮੇਲੇ ਚੋਂ ਚਿੜੀਆ ਘਰ ਵਾਲਾ ਕਹਿਣਾ ਸੀ ਪਿੰਜਰੇ 'ਚ ਵੜ ਜਾ ਮੇਰੇ ਕੋਲ ਹਫਤਾ ਲਈ ਜਾਈ ਕਾਹਦਾ ਓਏ ਦੇਖਣਾ ਅਸੀਂ ਜਾਨਵਰਾਂ 'ਚ ਰਲ ਜਾਣਾ ਸੀ ਇਹਨੇ ਵੀ ਨਾਲੇ ਉਹ ਜਾਨਵਰ ਭੁੱਖੇ ਰੱਖਣ ਦਾ ਮਹੀਨਾ ਹੈ ਉੱਥੇ ਰਿਹਾ ਦਾ ਵੇਸਟ 28 ਹੋ ਜਾਣੀ ਇਹਦੀ ਵੇਸਟ ਉਹਦੇ ਕੋਲ ਪਾਣਾ ਨਹੀਂ ਸੀ ਹੈਗਾ
ਸਬਸਕ੍ਰਾਈਬਰ ਪਰ ਮਾੜੇ ਯਾਰ 12000 ਮੈਂ ਤੁਹਾਨੂੰ ਦਿੱਤਾ ਸੀ ਨਾ, ਉਹ ਮੈਂ ਤੁਹਾਨੂੰ ਅੱਲਾ ਵਾਸਤੇ ਮਾਫ ਕੀਤਾ। ਜਾਓ। ਉਹ ਲੇਕਿਨ ਜਿਹੜਾ 65 ਬਣਿਆ ਸਾਡਾ ਉਹ ਉਹ 65 64 ਜਿੰਨਾ ਵੀ ਆ ਉਹਨੂੰ ਜਾਣ ਦਿਓ। ਅੱਛਾ ਜੀ, ਉਹ ਲਾਡੋ ਵਾਲਿਆਂ ਦੀ ਘੜੀ ਵੀ ਡੇਗੀ ਮੇਰੇ ਕੋਲ ਲਾਡੋ ਵਾਲਿਆਂ ਓਕੇ ਜੀ। ਉਹ ਲਾਡੋ ਦਾ ਸਾਬਣ ਹੁੰਦਾ ਭਾਈ। ਸਾਰੇ ਯਾਰ ਅੱਗੇ ਤੋਂ ਤੁਹਾਨੂੰ ਮੇਰੀ ਇਜਾਜ਼ਤ ਤੋਂ ਬਗੈਰ ਮੇਰੇ ਸਬਸਕ੍ਰਾਈਬਰ ਨਹੀਂ ਵਧਾਉਣੇ। ਮੈਂ ਗੱਡੀ ਵੇਚਣੇ ਲਾ ਦਿੰਦਾ 22-23 ਲੱਖ ਰੁਪਏ ਦੀ ਵਿਕੇਗੀ ਭਾਈ ਤੁਸੀਂ ਉਹਦੇ ਮੈਨੂੰ ਨਾ 50 ਸਬਸਕ੍ਰਾਈਬਰ ਕਰਾ ਦੇ। ਇਦਾਂ ਸਾਰੀ ਚੈਨਲ ਥੋੜੀ ਚੱਲਦੇ ਉਸਤਾਦ ਜੀ। ਭਾਈ ਤੁਸੀਂ ਗੱਡੀ ਨਾ ਵੇਚਿਓ, ਮੇਲਾ ਆ ਰਿਹਾ ਪਰਸੋਂ, ਅਸੀਂ ਫੇਸੇ ਗੱਡੀ 'ਚ ਜਾਣਾ, ਅਸੀਂ ਉੱਥੇ ਕਿਸੇ ਨੂੰ ਦੇ ਆਵਾਂਗੇ। ਹਾਂ ਗੱਡੀ ਤੁਸੀਂ ਜ਼ਰੂਰ ਵੇਚਣੀ ਹੈ। ਤੇ ਤੁਹਾਡੇ 50 ਦੇ 60 ਹੋ ਜਾਣਗੇ ਸਬਸਕ੍ਰਾਈਬਰ। ਹੋਰ ਦੱਸੋ ਵੀ ਗਾਹਕ ਲੱਭਦੇ ਫਿਰਦੇ, ਅਸੀਂ ਉੱਥੇ ਹੀ ਛੱਡ ਆਵਾਂਗੇ ਸਾਰੇ, ਦੇਖ ਦਿਖਾ ਕੇ ਭਾਈ ਆ ਕਰ ਲਓ ਹਿਸਾਬ ਕਿਤਾਬ। ਆਪੀ ਕਹਿੰਦੇ ਨੇ ਜਿਹਦੇ ਕੋਲ ਜਿਹੜੀ ਸ਼ੈ ਲੈਣੀ ਉਹਦੇ ਪੈਸੇ ਦੇਣੇ। ਮੈਂ ਨਾ ਸੁਣਾ ਕਿਸੇ ਕੋਲੋਂ ਤੁਸੀਂ ਕੋਈ ਸ਼ੈ ਲਈ ਏ, ਕਿਸੇ ਕੋਲੋਂ ਤੁਸੀਂ ਮੁਫਤ ਖਾਦਾ। ਮੈਂ ਜਿਸ ਦਿਨ ਸੁਣ ਲਿਆ ਤੇ ਜੇ ਪੈਸੇ ਉਹ ਦਿੱਤੇ ਨੇ ਤੂੰ ਤੇ ਮੁਫਤ ਨਾ ਖਾਣਾ। ਤੁਸੀਂ ਡਾਉਨ ਸਬਸਕ੍ਰਾਈਬਰ ਐਡੇ ਮਹਿੰਗੇ ਸਬਸਕ੍ਰਾਈਬਰ। 10 ਰੁਪਏ ਦੀ ਛੱਲੀ ਤੇ 10 ਰੁਪਏ ਦੇ ਗਏ। ਭਾਈ ਤੁਸੀਂ ਸਿਆਣੇ ਮੈਨੂੰ ਇਹ ਦੱਸੋ ਵੀ ਖੁਸਰੇ ਦਾ ਡਾਂਸ ਦੇਖਿਆ, ਉਹਦੀ એનર્ਜੀ ਵੇਸਟ ਨਹੀਂ ਹੋਈ? ਅਗਰ ਉਹਨੂੰ ਇਹਨੇ ਦੇਤਾ 2-4-5 ਹਜ਼ਾਰ ਤੇ ਕਿਹੜਾ ਜ਼ੁਲਮ ਕੀਤਾ ਹੈ? 1500 ਦਿੱਤਾ ਸਿਰ। ਚਲੋ ਕੋਈ ਨਹੀਂ, 70 ਨਹੀਂ ਕਰਨਾ। ਬਾਹਰ ਆ ਕੇ 1700 ਦਿੱਤਾ ਇਹਨੂੰ। ਹੁਣ ਸੱਪ ਭੁੱਖਾ ਪਿਆ ਸੀ ਨੇ, ਸੱਪ ਦੇਖਣ ਦਾ 500 ਰੁਪਏ ਦਿੱਤਾ, ਉਹਨੂੰ ਕਹਿੰਦਾ ਚੂਰੀ ਖਵਾ। ਤੂੰ ਕੋ ਮਾੜਾ ਸੱਪ ਨੂੰ। ਉੱਥੇ ਮੀਆਂ ਚੀਲ ਵੀ ਸੀਗੀ। ਮੀਆਂ ਚੀਲ ਕੀ ਹੁੰਦੀ? ਮੀਆਂ ਮਿੱਠੂ ਨਹੀਂ ਹੁੰਦਾ। ਬੱਬਰ ਕੁੱਤਾ ਵੀ ਸੀ ਉਸਤਾਦ ਜੀ, ਬੱਬਰ ਕੁੱਤਾ। ਉਹ ਸਾਰਾ ਟੱਬਰ ਕੁੱਤਾ ਸੀ ਉੱਥੇ। ਪਰ ਕੁੱਤਾ ਲੈ ਤੇਰੀ ਇਸ ਗੱਲ ਤੋਂ ਮੈਂ ਰੁਪਈਆ 200 ਛੱਡ ਦੇਣਾ, ਬਾਕੀ ਕਹਿ ਦੇ ਯਾਰ। ਉਹ ਸੂਈ ਉੱਥੇ ਹੀ ਹੜੀ, ਸੂਈ ਉੱਥੇ ਹੀ ਹੜੀ ਉਸਤਾਦ। ਹੱਦ ਹੁੰਦੀ ਆ ਯਾਰ। ਤੁਸੀਂ ਛੱਡਦੀ ਹੈ ਫਿਰ ਉਸਤਾਦ ਤੁਸੀਂ ਨੂੰ ਮੇਲਾ ਵੇਖਣਾ। ਨਹੀਂ, ਐਵੇਂ ਉਹ ਛੱਡ ਪੂਰਾ ਮੇਲਾ 30-35 ਹਜ਼ਾਰ ਦਾ ਹੋਣਾ, ਜਿੱਥੇ ਤੁਸੀਂ 50,000 ਲਾ ਕੇ ਆ ਗਏ। ਹਾਏ ਹਾਏ ਅਸੀਂ ਜਾਈਏ ਤੇ ਜਾਈਏ ਕਿੱਥੇ? ਨਗਾਂ ਦੇ ਪੈਸੇ ਪਾ ਲੈ, ਫਿਰ ਤੂੰ ਰੋਣਾ ਵਾ। ਕਿਹਦੇ ਓਏ ਕਿਹਦੇ? ਉਸਤਾਦ ਜੀ ਨਾਗ ਲਿਆਂਦੇ ਸੀ ਉੱਥੇ ਸਾਡੇ ਯਾਰਾਂ ਦੋਸਤਾਂ ਲਈ ਸਾਰੇ, ਉਹ 3000 ਰੁਪਇਆ ਤੂੰ ਉਹ ਸਿਰਫ ਵਿੱਚੋਂ ਭੁੱਲ ਗਿਆ ਵਾ। ਉਹ ਫਰੋਇਆ ਯਮਨੀ ਤਾਂ ਪਾਇਆ ਹੀ ਨਹੀਂ ਮੈਂ। ਓ ਯਮਨੀ ਨੇ, ਮੈਂ ਯਮਨੀ ਯਾਰ ਦੀ ਯਮਨੀ। ਔਰ ਪੈਸੇ ਕੱਢ ਮੇਰੇ ਬਾਕੀ। ਭਾਜੀ ਮੈਂ ਦੱਸਦਾ, ਪੈਸੇ ਇਹਨੇ ਉੱਥੋਂ ਕਿਲੋ ਨਮਰੂਦ ਵੀ ਖਾਦੇ ਸੀ। ਓਏ ਹੈ ਕਿਲੋ ਨਮਰੂਦ ਖਾਦੇ ਨਹੀਂ ਤੂੰ? ਕਟਵਾ ਕੇ ਓਏ ਅਮਰੂਦ। ਆਹ ਉਹੀ ਮੈਨੂੰ ਜਰਾ ਕਿਤੇ ਲੱਡੂ ਖਾਦੇ। ਸਾਨੂੰ ਉੱਥੇ ਟਰੌਨ ਫਰੌਨ ਲੈ ਕੇ ਗਿਆ ਸੀ। ਬਸ ਭਰਾਵਾ ਅੱਗੇ ਤੋਂ ਨਾ ਫਰੌਨ ਟਰੌਨ। ਆਹੋ ਤੇ ਹੁਣ ਦਿਓ ਪੈਸੇ ਭਾਜੀ ਨੂੰ, ਕਹੋ ਦਿਓ ਜੀ ਮੇਰਾ ਪੈਸੇ। ਮੇਰਾ ਤੁਹਾਡੇ ਵੱਲੋਂ ਹਿਸਾਬ ਕਲੀਅਰ ਆ। ਖਾਤਾ ਗੋਲ। 12,000 ਮੈਂ ਤੁਹਾਨੂੰ ਦਾਨ ਬਖਸ਼ ਦਿੱਤਾ। ਤੇ 200 ਜਾਓ ਖਾ ਲਓ, 200 ਲੁੱਟ ਲਓ ਮੈਨੂੰ। ਮੇਰਾ 12,000 ਖਾ ਜਾਓ, ਤੇ 200 ਤਾਂ ਦਿਓ ਨਾ। ਪਾ ਲਓ ਜਿਹੜੇ ਮਹਿਲ ਪਾਉਣੇ ਤੁਸੀਂ। ਓਕੇ ਹੋ ਗਿਆ ਉਸਤਾਦ ਜੀ। ਮੇਰਾ 200 ਨਾਲ ਦੇ ਦੇ। ਯਾਰ ਫਰੀ ਦੇ ਇਹਨਾਂ ਦੇ ਲਾਨਤ ਭੇਜ ਜਾ, ਤੂੰ ਜਾ ਦਫਾ ਜਾ। ਜਾ ਫਰੀਦ ਤੋਂ ਖੱਜਲ ਹੋ ਜਾ। ਹਾਂ ਯਾਰ ਉੱਥੇ ਤੁਸੀਂ ਇਹਦਾ ਜਾ ਕੇ ਚੌਧਰੀ ਬਣ ਗਏ, ਕੋਈ ਸੇਠ ਆਬਦ ਬਣ ਗਿਆ, ਅੰਬਾਨੀ ਖਾਨਦਾਨ ਦੇ ਬੱਚੇ ਬਣ ਕੇ ਫਿਰ ਰਹੇ ਤੁਸੀਂ ਮੇਲੇ 'ਚ। 4,000 ਉਹਨੂੰ ਦੇਤਾ, ਮੈਂ ਉਹਨੂੰ ਦੇਤਾ। ਪਿਸ਼ਾਬ ਕਰਨ ਗਿਆ 1500 ਦੇਤਾ, ਅੱਲਾ ਮਾਫੀ ਦੇਵੇ। 30 ਸਾਲਾਂ ਦਾ ਇਕੱਠਾ ਪਿਸ਼ਾਬ ਕਰਕੇ ਆਇਆ। 40 ਮਿੰਟ ਸਿਰਫ ਪਿਸ਼ਾਬ ਹੀ ਕਰਦਾ ਰਿਹਾ ਤੂੰ। ਏਡਾ ਪਿਸ਼ਾਬ ਲੰਮਾ ਤੂੰ ਕੀਤਾ। ਮੈਂ ਪਿਸ਼ਾਬ ਇੰਨੀ ਦੇਰ ਤੂੰ ਕਰਦਾ ਰਿਹਾ, ਸਾਹ ਚੜ ਗਿਆ ਤੈਨੂੰ ਕਰਦੇ ਕਰਦੇ। 4,000 ਰੁਪਇਆ ਤੂੰ ਪਿਸ਼ਾਬ ਦਾ ਦੇਤਾ, ਅੱਲਾ ਮਾਫੀ ਦੇਵੇ। ਸ਼ਰਮ ਨਹੀਂ ਆਉਂਦੀ ਤਾਂ ਤੂੰ ਕੀ ਦਿੱਤੇ ਹੋਏ? ਤੂੰ ਕਿਹੜੇ ਖੁਸਰੇ ਦੇ 1500 ਰੁਪਇਆ ਸਿੱਟ ਲਿਆ? ਸਾਂਢੂਆਂ ਦੀ ਜਿੰਸ ਚੇਂਜ ਹੋਈ ਸੀ ਤੇਰੀ ਕਿ 1500 ਰੁਪਇਆ ਖੁਸਰਿਆਂ ਤੇ ਸਿੱਟ ਦਿੱਤਾ ਤੂੰ। ਐਡਾ ਤੂੰ ਖੁਸਰਿਆਂ ਦਾ ਹਮਦਰਦ ਬਣ ਗਿਆ। ਕੁੜਮ ਸੀ ਤੇਰੇ ਪੱਲਿਓਂ ਸਿੱਟਣਾ ਸੀ। 1500 ਰੁਪਇਆ ਉਹਨਾਂ ਨੂੰ ਹੁੰਦਾ, ਤੂੰ 100-200 ਰੁਪਇਆ। 5 ਖੁਸਰੇ 1500 ਰੁਪਇਆ ਸਿੱਟਦਾ ਤੂੰ ਠੀਪੇ ਲੈ ਜਾ ਪੰਜਾਂ ਵਾਲੇ। ਮਾੜੇ ਮਾੜੇ ਸਿਰਾਂ 'ਚ ਵੱਜਣਗੇ, ਆਪੇ ਠੀਕ ਹੋ ਜਾਣਗੇ। ਤੂੰ ਕਿਸ ਚੱਕਰ ਦੇ ਵਿੱਚ ਮਤਲਬ ਕਿ ਉਹਨੂੰ 2000 ਫਲਾਣੇ ਨੂੰ ਤੇ ਮੈਂ 3000 ਫਲਾਣੇ ਨੂੰ ਐਲਾਨ ਕਰਾਇਆ, ਮੈਂ 1000 ਐਲਾਨ ਕਰਾਉਣਾ ਲੈਂਦੇ ਆ। ਕਿਉਂ? ਗੂੰਗੇ ਨੇ ਐਲਾਨ ਕਰਤਾ, ਮੋਇਜ਼ਾ ਹੋ ਗਿਆ ਸੀ ਕੋਈ ਵੀ ਗੂੰਗਾ ਬੋਲ ਪਿਆ, ਐਲਾਨ ਕਰਨ ਤੂੰ 1000 ਦੇਤਾ ਉਹਨੂੰ। ਤੂੰ 300 ਦੇ ਭੱਲੇ ਕਿਹੜੇ ਖਾ ਗਿਆ? 300 ਦੇ ਕਿਹੜੇ ਭੱਲੇ ਹੁੰਦੇ? ਇੱਥੇ ਬਹੁਤ ਸੋਹਣੇ ਵੀ ਭੱਲੇ ਹੁਣ ਤੇ 150 ਰੁਪਏ ਦੀ ਪਲੇਟ ਆ। ਅਤੇ ਉਹਦੇ ਜੋ ਮੂੰਗਰੇ ਤੇ ਪਾਉਂਦੇ ਨਹੀਂ। ਮੂੰਗਰ ਸਾਰਾ ਕੁਝ ਪਾਇਆ ਸੀ। 300 ਰੁਪਏ ਦੇ ਮੇਲੇ 'ਚ ਤਾਂ ਵੈਸੇ ਹੀ ਬੜਾ ਸਸਤਾ ਹੁੰਦਾ। ਤੂੰ 300 ਦੇ ਭੱਲੇ ਖਾ ਗਿਆ। ਤੂੰ ਨਿਊਯਾਰਕ 'ਚੋਂ ਆਇਆ ਤੂੰ ਭਰਾ ਮੇਰੀ ਬੁੱਢੀ ਦੇ। ਉਸਤਾਦ ਜੀ ਸਿੱਧੇ ਸਾਲੇ ਕਹਿ ਲੋ ਤੁਸੀਂ। ਉਹੀ ਗੱਲ ਆ, ਸਮਝ ਆ ਗਈ ਨਾ ਤੈਨੂੰ? ਸਾਲੇ ਗਾਲ ਹੁੰਦੀ ਆ। ਤੂੰ ਕਿਸ ਚੱਕਰ ਦੇ ਵਿੱਚ ਮਤਲਬ ਕਿ ਤੂੰ ਪਾਣੀ ਤਰੌਂਕਣ ਵਾਲੇ ਨੂੰ 4000 ਰੁਪਇਆ ਦੇਤਾ ਵਜਾ। ਉਹ ਡਰਮ ਮੱਟ ਸੀ, ਮੈਂ ਕਿਹਾ ਮੈਂ ਉਹਨੂੰ ਆਪਣੇ ਹਿਸਾਬ ਨਾਲ ਲੁੱਟਿਆ ਸੀ। ਮੈਂ ਨਹੀਂ ਕਿਉਂ ਡਰਾਮਾ ਸੀ? ਤੈਨੂੰ ਕਿਹੜੀ ਐਡੀ ਮਿੱਟੀ ਚੜ ਕੇ ਤੇਰੇ ਜ਼ੇਵਰਾਤ ਤੇ ਪੈ ਰਹੀ ਸੀ ਵੀ ਤੈਨੂੰ ਦੁੱਖ ਹੋ ਰਿਹਾ ਸੀ? ਉਹ ਭਾਜੀ ਜਲੇਬੀਆਂ ਤੇ ਮਲਾਈ ਜੀ ਬਣੀ ਉਹ ਜਾਂਦੀ ਸੀ। ਜਲੇਬੀਆਂ ਤੂੰ ਮਾਮਾ ਲੱਗਦਾ ਜਲੇਬੀਆਂ ਦਾ। ਤੂੰ 4000 ਰੁਪਏ ਦਾ ਪਾਣੀ ਤਰੌਂਕਦਾ। ਉਹ ਖੁਸਰਿਆਂ ਤੇ ਮਿੱਟੀ ਪੈ ਰਹੀ ਸੀ। 4000 ਰੁਪਏ 'ਚ ਮਾਮਾ ਸਲਾਬ ਆ ਜਾਂਦਾ ਪੂਰਾ ਸ਼ਹਿਰ 'ਚ। ਭਾਜੀ ਖੁਸਰਿਆਂ ਦੇ ਸਿਰ 'ਚ ਮਿੱਟੀ ਪੈਣ ਦੀ ਸੀ, ਉਹਨਾਂ ਦੀਆਂ ਬਿੱਗਾਂ ਖਰਾਬ ਹੋਣੀਆਂ ਸੀ, ਮੈਂ ਤਾਂ ਨੂੰ ਤਰੌਂ ਤੇ ਕੇ। ਤੂੰ ਨਵਾ ਕੇ ਲਿਆਉਣੇ ਸੀ ਘਰੋਂ। ਭਾਜੀ ਸਾਡਾ ਪੰਪ ਕੱਟਿਆ ਗਿਆ ਭਾਜੀ। ਤੇਰਾ ਪੰਪ ਕੱਟਿਆ ਗਿਆ, ਤੇਰਾ ਪੱਤਾ ਵੀ ਕਿਤੇ ਕੱਟਿਆ ਜਾਏ। ਐਰ ਕੀ ਲਓ ਜੀ
ਕਰਾ ਲਈ ਜੇ ਇੱਜ਼ਤ। ਉਦੋਂ ਕਹਿੰਦੇ ਮੈਂ ਸਾਰਾ ਸਾਂਭ ਲੂੰਗਾ, ਕੋਈ ਨਾ ਨਹੀਂ। ਤੁਹਾਡੀ ਆਪਣੀ ਇੱਜ਼ਤ ਨਾ ਤੁਸੀਂ ਮੇਰੀ ਰਹਿਣ ਦਿੰਦੇ ਹੋ ਕਿਤੇ। ਮੇਰੀ ਇੱਜ਼ਤ ਕਰਾਇਆ ਜੀ 2000 ਦੇਤਾ ਜੀ ਉਸਤਾਦ ਜੀ, ਤੁਹਾਡੀ ਇੱਜ਼ਤ ਆ। ਉੱਥੇ ਤਾਂ 2000 ਦੇਤਾ। ਇੱਥੇ ਥੂ ਕਰਨ ਦੇ ਲੋਕੀ ਮੇਰੇ ਤੇ ਵੀ ਤੁਸੀਂ ਉੱਥੇ ਮੇਰੀ ਇੱਜ਼ਤ ਬਣਾਉਣ ਗਏ, ਇੱਥੇ ਮੈਨੂੰ ਲੋਕੀ ਵੇਖ ਕੇ ਨਹੀਂ ਰਾਜ਼ੀ। ਕੱਲੇ ਕੱਲੇ ਨੂੰ ਫੜ ਕੇ ਸਬਸਕ੍ਰਾਈਬ ਦਾ ਉਹ ਤੂੰ ਰਹਿਣ ਦੇ ਸਬਸਕ੍ਰਾਈਬ ਐਡਾ। ਉੱਥੇ ਤਾਂ ਬੜਾ ਕਹਿੰਦਾ ਸੀ ਮੈਂ ਸੰਭਾਲ ਲੂੰਗਾ, ਭਾਈ ਨੂੰ ਸੰਭਾਲ ਹੁਣ। ਤੁਸੀਂ ਕਹਿੰਦੇ ਸੀ ਕਿ ਮੈਂ ਸੰਭਾਲ ਲੂੰਗਾ ਯਾਰ। ਭਾਈ ਸੋਹਣੀ ਤਾਂ ਬੂਕ ਨਾ ਕਰ ਆਪਣੀ ਗੱਲ ਤੋਂ ਯਾਰ, ਫਿਰ ਰੌਲਾ ਪਾ ਦੇਣਾ ਆ 200 ਗਿਆ ਬਸ। ਆ ਪਹਿਲਾਂ 4,44,45,000 ਸਬਸਕ੍ਰਾਈਬਰ ਹੋ ਗਿਆ। ਇਹ ਮਾਮਾ ਤੂੰ ਕਰਾਇਆ? ਇਹ ਤੂੰ ਕਰਾਉਂਦਾ ਤਾਂ ਮੈਂ ਤਾਂ ਹੁਣ ਅੱਲਾ ਮਾਫੀ ਦੇਵੇ ਕੰਗਾਲ ਹੋ ਜਾਣਾ ਸੀ। ਤੁਸੀਂ ਮੇਰਾ 12,000 ਰੁਪਏ ਦਾ ਤੁਹਾਡਾ ਮੇਰਾ ਹਿਸਾਬ ਹੋ ਗਿਆ, ਬਾਕੀ ਦਫਾ ਹੋ ਜਾਓ। ਅੱਗੇ ਤੋਂ ਖਬਰਦਾਰ ਕਿਤੇ ਮੇਲੇ ਮੂਲੇ ਤੇ ਸ਼ੋਅ ਕਰਨਗੇ। ਤੁਸੀਂ 1300 ਰੁਪਏ ਉਹ ਤੂੰ ਇੱਕ ਵਾਰੀ ਉਤੋਂ ਇਹਨੂੰ ਤੀਜੇ ਇੱਕ ਦਿਨ ਨਵੀਂ ਇੱਕ ਸ਼ੋਅ ਆ ਸਾਜੀ ਫਰਾਂ ਜਗ੍ਹਾ ਤੇ ਨਾ ਇੱਕ 3 ਲੱਤਾਂ ਵਾਲੀ ਬੱਕਰੀ, ਉਹ ਬੰਦਾ ਕਹਿੰਦਾ ਮੇਰੇ ਨਾਲ ਆ ਕੇ ਸ਼ੋਅ ਕਰ ਲਓ। ਫਿਰ ਤੈਨੂੰ ਨਵੀਂ ਗੱਲ ਸਾਜੀ, ਉੱਥੇ ਇੱਕ ਬੰਦੇ ਨੇ ਗੱਡੀ ਬਣਾਈ ਆ, ਉਹ ਪੈਟਰੋਲ ਨਾਲ ਚੱਲਦੀ। ਲੈ ਤੇ ਸਾਰੀਆਂ ਪੈਟਰੋਲ ਨਾਲ ਹੀ ਚੱਲਦੀਆਂ ਨਹੀਂ, ਉਹ ਪਤਾ ਨਹੀਂ ਕਾਹਦੇ ਨਾਲ ਚੱਲਦੀ ਸੀ, ਸੋਲਰ ਨਾਲ ਚੱਲਦੀ। ਮੈਂ ਸ਼ੋਅ ਆ ਸਾਜੀ ਫਲਾਂ ਜਗ੍ਹਾ ਤੇ ਇੱਕ ਬੰਦਾ ਵਾ, ਉਹ ਕੁੱਤਾ ਵਾ ਤੇ ਉਹ ਮੀਆਂ ਮਿੱਠੂ ਕਰਦਾ, ਉਹਦਾ ਸ਼ੋਅ ਕਰਨ ਜਾਣਾ। ਮੈਨੂੰ ਨਵੀਆਂ ਚੀਜ਼ਾਂ ਲੱਭਦੀਆਂ। ਸ਼ੁਕਰ ਹੈ ਹੀਰੋਸ਼ੀਮਾ ਦੀ ਜੰਗ ਪਹਿਲੋਂ ਲੱਗ ਗਈ, ਨੇ ਤੈਨੂੰ ਕਿਹੜਾ ਉਸਤਾਦ ਜੀ ਉੱਥੇ ਵੀ ਸ਼ੋਅ ਕਰਨਾ ਚਾਹੀਦਾ। ਕਿਹੜਾ ਮੁਰਗੀਆਂ ਵਾਲਾ? ਕਿਹੜਾ ਮੁਰਗੀਆਂ ਵਾਲਾ? ਚੀਤੇ ਦੇ ਭਾਅ ਮੈਨੂੰ ਮੁਰਗੀਆਂ ਪੈਣੀਆਂ। ਅੱਲਾ ਮਾਫੀ, ਜਿਵੇਂ ਤੁਸੀਂ ਜਾਣੇ ਹੁਣ ਮੈਨੂੰ ਕਹਿੰਦਾ ਜੀ ਗੁਜਰਾਲੇ ਵੀ ਸ਼ੋਅ ਕਰਨਾ, ਮੇਰੇ ਦੋਸਤ ਆ ਉੱਥੇ ਰਹਿੰਦੇ, ਕਹਿੰਦਾ ਉਹ ਘਰ ਹੈ ਨਹੀਂ ਤੇ ਕੀ ਕਰਨਾ, ਸ਼ੋਅ ਕਰਨਾ ਵਾ। ਅੱਗੇ ਤੋਂ ਮੈਂ ਸਬਸਕ੍ਰਾਈਬ ਦਾ ਕਹਿ ਜਾ, ਮੈਨੂੰ ਪੜ ਲਿਓ। ਤੂੰ ਪਿੱਛੇ ਤੋਂ ਵੀ ਰਹਿਣ ਗਈ। ਅੱਗੇ ਤੋਂ ਮੈਂ ਵੀ ਐਲਾਨ ਕਰਾ ਜਾਵਾਂ ਨਾ ਕਿਤੇ ਤੇ ਫੇਰ ਕੇ ਭਾਜੀ ਇਸ ਦਫਾ ਸਾਨੂੰ ਮਾਫੀ ਦੇ ਦਿਓ, ਨਾਲ ਸਾਡੇ ਪੈਸੇ ਦੇ ਦਿਓ। ਇਹਦੇ ਕੋਲ ਏਟੀਐਮ ਫੜੋ ਬਸ, ਏਟੀਐਮ ਫੜ ਲਓ, ਸਾਨੂੰ ਇਹ ਤਾਂ ਯਕੀਨ ਨਹੀਂ ਹੈ। ਉਦੋਂ ਕਹੀ ਲਾ ਦਿਓ ਰਾਏ ਮੌਲਾ, ਲਾ ਦਿਓ ਉਸਤਾਦ ਜੀ ਨੂੰ ਕਹਿ ਲਾਂਗਾ ਰਾਏ ਮੌਲਾ। ਤੁਹਾਨੂੰ ਮਤਲਬ ਕਿ ਅਮਦਾਦ ਆਈ ਸੀ ਬਾਹਰੋਂ? ਉਸਤਾਦ ਜੀ ਅਗਰ ਬੱਗੀ ਚ ਉਤਰੇ, ਉਹਨੂੰ ਬੱਗੀ ਚ 2000 ਰੁਪਏ ਉਹਨੂੰ ਦੇਤਾ, ਤੁਹਾਡਾ ਹੀ ਨਾਮ ਰੋਸ਼ਨ ਹੋਇਆ ਸੀ ਆਪਣੀ ਜਾਤ ਤੇ ਨਾਲ। ਮੈਂ ਤਾਂ ਇੱਕ ਕੰਮ ਜਾਣਾ ਵਾ ਅੱਛਾ ਜੀ, ਤੇ ਮੈਂ ਆਉਣਾ ਵਾ 2.5-3 ਸਾਲ ਬਾਅਦ, ਆ ਕੇ ਫਿਰ ਨਾ ਹਿਸਾਬ ਕਰਦੇ ਇਨਸ਼ਾਅੱਲਾ। ਮੈਂ ਵੀ ਨਾਲ ਹੀ ਜਾਣਾ। ਮੈਂ ਤਾਂ ਨਾਂ ਦੇਣ ਵਾਲੀ ਗੱਲ ਹੋਈ ਉਸਤਾਦ ਜੀ, ਸਾਡੀ ਰਕਮ ਤੁਸੀਂ ਡੋਬਣ ਦੇ 200 ਰੁਪਇਆ ਮੇਰਾ, 200 ਉਹਦਾ, 1300 ਦਾ। ਤੇ ਜਿਹੜਾ ਮੇਰਾ ਥਪੌਕੜਾ ਲੱਗ ਗਿਆ ਉਹ ਨਹੀਂ ਵਿੱਚ ਪਾਉਂਦੇ, ਤੁਹਾਨੂੰ ਆਪਣੇ 200 ਦੀ ਪੈ ਗਈ ਆ। ਏਟੀਐਮ ਕਾਰਡ ਮੋੜ ਦੇ ਉਸਤਾਦ ਅੱਗੇ ਜੀ ਤੋਂ ਮੈਂ ਨਹੀਂ ਸ਼ੋਅ ਕਰਨਾ ਉਸਤਾਦ ਜੀ, ਨਾ ਮੈਂ ਮੁਰਗੀਆਂ ਵਾਲਾ ਗੁਜਰਾਂ ਵਾਲੇ ਕਰਨ ਜਾਣਾ ਜੇ, ਨਾ ਉਹ ਬੱਕਰੀ ਵਾਲਾ ਕਰਨ ਜਾਣਾ ਜੇ, ਠੀਕ ਹੈ ਨਾ? ਆਪ ਹੀ ਤੁਸੀਂ ਕਰਨਾ ਹੁਣ। ਮੈਂ ਤੇ ਆਪ ਬੋਲੇ ਤੁਹਾਨੂੰ ਸਿਆਲ ਕੋਲ ਲੈ ਕੇ ਜਾਣਾ ਸੀ, ਉਹ ਵੀ ਨੱਥੀ ਕਰਾ ਦੇਣਾ। ਤੁਹਾਨੂੰ ਕੋਈ ਇਨਸਾਨ ਮੂੰਹ ਨਹੀਂ ਲਾਉਂਦਾ, ਕਦੀ ਤੂੰ ਕੁੱਤਿਆਂ ਵਾਲਾ ਸ਼ੋਅ ਕਰਦਾ, ਕਦੀ ਬੱਕਰੀਆਂ ਵਾਲਾ ਕਰਦਾ। ਉਹ ਜਾ ਉਹ ਕੁੱਤਾ ਮਾੜਾ ਲੈਂਦਾ ਜਰਮਨ ਸ਼ੈਫਰਡ, ਨਹੀਂ ਕੁੱਤੇ ਉਹਦੇ ਕੀ 6 ਪੈਕ ਬਣੇ। 6 ਬੈਗ ਵੀ ਬਣ ਬਾਕੀ ਗਏ। ਉਸਤਾਦ ਜੀ ਅੱਜ ਪਤਾ ਲੱਗ ਗਿਆ ਕਿ ਸਾਡੀ ਕਦਰ ਕੀਮਤ ਨਹੀਂ ਹੈਗੀ। ਉਹ ਮੇਰਾ ਵੀ 65 ਲੱਗ ਗਿਆ ਜੇ ਤੁਹਾਨੂੰ ਪਤਾ ਲੱਗ ਗਿਆ। 200 ਦੀ ਕੋਈ ਤਕਲੀਫ ਨਹੀਂ, 200 ਜਿਹੜਾ ਗਿਆ ਉਹ ਵੀ ਪਾਤਾ ਨਜਾਇਜ਼ ਹੀ। ਤੂੰ ਟੀਕਾ ਲਵਾ ਲਿਆ 200 ਦਾ ਤਕਲੀਫ ਦਾ। ਠੀਕ ਆ, ਉਦੋਂ ਕਹਿੰਦਾ ਮੈਂ ਦੇ ਦਾਂਗਾ, ਕੋਈ ਨਹੀਂ ਤੇਰਾ ਮੈਂ ਨਿਲ ਕਰ ਦਾਂਗਾ, ਮੇਰਾ ਟਾਈਮ ਕਢਾ ਦੇ। ਉਹ ਵੀ ਕਹਿੰਦਾ ਸੀ। ਚਲੋ ਯਾਰ, ਬਾਕੀ ਹੈ ਨਾ ਰਸਤੇ 'ਚ ਜਾਂਦੇ ਘਰ ਨਾ ਨਿਕਲੋ, ਸ਼ਾਬਾਸ਼। ਚਲੋ ਅੱਜ ਦਿਲ ਭਰ ਆਇਆ ਯਾਰ ਮੇਰਾ। ਤੇ ਟੱਕਰ ਮਾਰ ਕੰਧ 'ਚ। ਉਹ ਏਡਾ ਜਿਗਰਾ ਨਹੀਂ ਇਹਦੇ ਚ ਹੈ।